ਪੰਜਾਬ ਸਰਕਾਰ ਨੇ ਐਨਐਸਏ ਦੀ ਮਿਆਦ ਖਤਮ ਹੋਣ ਤੋਂ ਬਾਅਦ ਹੁਣ ਤੋਂ ਹੀ ਸੋਚਣਾ ਸ਼ੁਰੂ ਕਰ ਦਿੱਤਾ ਕਿ ਹੋਮ ਮਿਨਿਸਟਰੀ ਨੂੰ ਚਿੱਠੀ ਲਿਖੀ ਹੈ ਬਈ ਅਮਰਤਪਾਲ ਸਿੰਘ ਨੂੰ ਜਦੋਂ 22 ਅਪ੍ਰੈਲ ਨੂੰ ਉਹਦੀ ਐਨਐਸਏ ਮੁੱਕ ਵੀ ਜਾਵੇ ਤਾਂ ਜੇਲ੍ਹ ਚੋਂ ਨਾ ਕੱਢਿਆ ਜਾਵੇ, ਉੱਥੇ ਹੀ ਉਹਨੂੰ ਰੱਖਿਆ ਜਾਵੇ। ਹੁਣ ਇਹ ਗੱਲ ਬੜੀ ਸਪਸ਼ਟ ਵਾ ਕਿ ਜੇ ਪੰਜਾਬ ਦੇ ਵਿੱਚ ਬਾਦਲ ਦਲ ਦਾ ਵੀ ਰਾਜ ਹੁੰਦਾ, ਉਹਨਾਂ ਨੇ ਵੀ ਇਹੀ ਚਿੱਠੀ ਭੇਜਣੀ ਸੀ। ਖਾਲਿਸਤਾਨੀ ਸਫਾਂ ਦੇ ਵਿੱਚ ਬਾਬਾ ਜਰਨੈਲ ਸਿੰਘ ਦੇ ਵੇਲੇ ਤੋਂ ਵਿਚਰਦੇ ਸਿੱਖ ਗਾਂਧੀਵਾਦੀ ਸੋਚ ਅਨੁਸਾਰ ਭਾਰਤੀ ਲੋਕਤੰਤਰ ਵਿੱਚ ਯਕੀਨ ਰੱਖਣ ਵਾਲੇ ਸੀ। ਨਵੇਂ ਮੁੰਡਿਆਂ ਨੂੰ ਪੰਪ ਮਾਰ ਕੇ ਆਉਣ ਲੱਗਣ ਲਾਤਾ ਵੀ ਸਾਰੀ ਖਾੜਕੂ ਲਹਿਰ ਜਿਹੜੀ ਸੀ ਉਹ ਐਵੇਂ ਬੰਦੇ ਸੀ, ਐਵੇਂ ਬਸ ਮਾਰੀ ਪੂਰੀ ਗਏ ਆ, ਪਤਾ ਜੀ ਕਾਤਲ ਟੋਲਾ ਸੀ। ਇਹਦਾ ਸਭ ਤੋਂ ਖਤਰਨਾਕ ਪੱਖ ਇਹ ਸਾਹਮਣੇ ਆਇਆ ਕਿ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਪੁਲਿਸ ਛਾਪੇ ਮਾਰ ਰਹੀ ਸੀ, ਹਰਲ ਕਰਦੀ ਫਿਰਦੀ ਸੀ, ਤਾਂ ਬੀਤੇ ਦੌਰ ਦੀਆਂ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਜਾਂ ਜਥੇਬੰਦੀਆਂ ਇਸ ਮਸਲੇ ਉੱਤੇ ਫਿਰ ਅਮਰਤਪਾਲ ਸਿੰਘ ਦਾ ਜਾਂ ਉਹਦੇ ਸਾਥੀਆਂ ਦਾ ਸਾਥ ਦੇਣ ਦੇ ਲਈ ਨਹੀਂ ਸਾਹਮਣੇ ਆਈਆਂ। ਇਹ ਗੱਲ ਬੜੀ ਸਪਸ਼ਟ ਸੀ ਕਿ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਵੱਲੋਂ ਜਿਸ ਤਰੀਕੇ ਨਾਲ ਖਾੜਕੂ ਸੰਘਰਸ਼ ਨਾਲ ਸੰਬੰਧਿਤ ਸਿੰਘਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਜਿਸ ਤਰੀਕੇ ਨਾਲ ਬਦਲੇ ਵਿੱਚ ਉਧਰੋਂ ਵੀ ਕੋਈ ਘੱਟ ਨਹੀਂ ਕੀਤੀ ਜਾਂਦੀ, ਉਹ ਜਿਹੜਾ ਕਲੇਸ਼ ਸੀਗਾ, ਉਸ ਕਲੇਸ਼ ਨੇ ਸਰਕਾਰ ਨੂੰ ਇੱਕ ਤਰੀਕੇ ਨਾਲ ਫ੍ਰੀ ਹੈਂਡ ਦੇ ਦਿੱਤੀ। ਜੇ ਅੱਜ ਵੀ ਭਾਈ ਅਮਰਤਪਾਲ ਸਿੰਘ ਆ ਜਾਵੇ ਤੇ ਜੇ ਉਹ ਚਾਹਵੇ ਵੀ ਚਲੋ ਠੀਕ ਆ, ਇੱਕ ਵਕਤ ਸੀਗਾ ਉਹ ਲੰਘ ਗਿਆ ਤੇ ਹੁਣ ਆਪਾਂ ਨੂੰ ਇਕੱਠੇ ਹੋ ਕੇ ਪੰਥ ਦੀ ਗੱਲ ਕਰਨੀ ਚਾਹੀਦੀ ਹੈ, ਤਾਂ ਉਹਨੂੰ ਇਹ ਟਿਕਣ ਨਹੀਂ ਦੇਣ ਇਹ ਜਿਹੜੇ ਪੰਪ ਮਾਰੂ ਮਹਿਕਮਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਰਤਪਾਲ ਸਿੰਘ ਜਦੋਂ ਪੰਜਾਬ ਦੇ ਵਿੱਚ ਆਪਣੇ ਸਿਆਸੀ ਤੌਰ ਤੇ ਉੱਤੇ ਸਰਗਰਮੀਆਂ, ਪੰਥਕ ਸਭਾ ਦੀਆਂ ਸਰਗਰਮੀਆਂ ਨੂੰ ਲੈ ਕੇ ਸਰਗਰਮ ਸੀ, ਉਦੋਂ ਪੰਜਾਬ ਦੇ ਵਿੱਚ ਰਵਨੀਤ ਬਿੱਟੂ ਤੇ ਮਜੀਠੀਆ, ਇਹਨਾਂ ਦੇ ਵਿੱਚ ਇੱਕ ਤਰੀਕੇ ਨਾਲ ਇੱਕ ਮੁਕਾਬਲਾ ਹੀ ਚੱਲਿਆ ਹੋਇਆ ਸੀ ਕਿ ਦੋਨੇ ਜਾਣੇ ਪੰਜਾਬ ਸਰਕਾਰ ਨੂੰ ਲਲਕਾਰਦੇ ਰਹੇ, ਵੰਗਾਰਦੇ ਰਹੇ ਕਿ ਅਮਰਤਪਾਲ ਸਿੰਘ ਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੰਦੇ। ਉਹਨਾਂ ਦਿਨਾਂ ਦੇ ਵਿੱਚ ਬੀਬਾ ਹਰਸਿਮਰਤ ਕੌਰ ਨੇ ਵੀ ਪੂਰੀ ਧੁੱਕੀ ਕੱਢੀ ਰੱਖੀ, ਯਾਨੀ ਕਿ ਇੱਕ ਪੂਰਾ ਮਾਹੌਲ ਜਿਹੜਾ ਸੀਗਾ ਉਹ ਬਣਾਇਆ ਗਿਆ, ਜਿਹਦੇ ਵਿੱਚੋਂ ਆਖਰ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਰੇ ਸਾਥੀਆਂ ਦੇ ਉੱਤੇ ਕ੍ਰੈਕਡਾਊਨ ਹੋਇਆ ਤੇ ਉਹਨਾਂ ਨੂੰ ਫੜ ਕੇ ਅੱਡ-ਅੱਡ ਜੇਲ੍ਹਾਂ 'ਚ ਪਾਇਆ ਗਿਆ। ਤੇ ਭਾਈ ਅਮਰਤਪਾਲ ਸਿੰਘ ਹੁਣ ਡਿਬਰੂਗੜ੍ਹ ਜੇਲ੍ਹ 'ਚ ਬੰਦ ਤੇ ਐਨਐਸਏ ਜਿਹੜੀ ਲਾਈ ਸੀ ਉਹ ਵਧਾਈ ਗਏ। ਆਖਰ ਹੁਣ ਐਨਐਸਏ ਜਿਹੜੀ 22 ਅਪ੍ਰੈਲ ਨੂੰ ਖਤਮ ਹੋਣ ਜਾ ਰਹੀ ਹੈ। ਤੋ ਪੰਜਾਬ ਸਰਕਾਰ ਨੇ ਐਨਐਸਏ ਦੀ ਮਿਆਦ ਖਤਮ ਹੋਣ ਤੋਂ ਬਾਅਦ ਹੁਣ ਤੋਂ ਹੀ ਸੋਚਣਾ ਸ਼ੁਰੂ ਕਰ ਦਿੱਤਾ ਕਿ ਹੋਮ ਮਿਨਿਸਟਰੀ ਨੂੰ ਚਿੱਠੀ ਲਿਖੀ ਹੈ ਬਈ ਅਮਰਤਪਾਲ ਸਿੰਘ ਨੂੰ ਜਦੋਂ 22 ਅਪ੍ਰੈਲ ਨੂੰ ਉਹਦੀ ਐਨਐਸਏ ਮੁੱਕ ਵੀ ਜਾਵੇ ਤਾਂ ਜੇਲ੍ਹ ਚੋਂ ਨਾ ਕੱਢਿਆ ਜਾਵੇ, ਉੱਥੇ ਹੀ ਉਹਨੂੰ ਰੱਖਿਆ ਜਾਵੇ। ਹੁਣ ਇੱਥੇ ਕਈ ਪੱਖ ਨੇ ਜਿਹਦੇ ਉੱਤੇ ਆਪਾਂ ਨੂੰ ਗੱਲ ਕਰਨੀ ਬਣਦੀ। ਚੇਤੇ ਕਰੋ ਜਦੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਵਾਲਾ ਮਸਲਾ ਸੀ ਕਿ ਉਹਨਾਂ ਦੀ ਪੰਜਾਬ ਦੇ ਵਿੱਚ ਜੇਲ੍ਹ ਜਿਹੜੀ ਸੀ ਉਹ ਬਦਲਣ ਦੀ ਪ੍ਰਕਿਰਿਆ ਸਿੱਖ ਕੌਮ ਚਲਾ ਰਹੀ ਸੀ, ਉਦੋਂ ਵੀ ਬਾਦਲ ਸਰਕਾਰ ਵੱਲੋਂ ਇਹੋ ਜਿਹੀ ਚਿੱਠੀ ਕੇਂਦਰ ਨੂੰ ਭੇਜੀ ਗਈ ਸੀ ਕਿ ਇਹ ਬੜਾ ਖਤਰਨਾਕ ਅੱਤਵਾਦੀ ਆ, ਇਹਨੇ ਤਾਂ ਜੀ ਬਹੁਤ ਮਾਰ ਧਾੜ ਕੀਤੀ ਹੋਈ ਆ, ਜੇ ਇਹਨੂੰ ਪੰਜਾਬ ਭੇਜਤਾ ਤਾਂ ਬੜਾ ਕੰਮ ਖਰਾਬ ਹੋਊਗਾ, ਇਸ ਕਰਕੇ ਇਹਨੂੰ ਇੱਥੇ ਹੀ ਦਿੱਲੀ ਰੱਖੋ, ਇੱਥੇ ਪੰਜਾਬ ਨਾ ਭੇਜੋ। ਇਹ ਗੱਲ ਇਸ ਕਰਕੇ ਮੈਂ ਦੱਸ ਰਿਹਾ ਕਿ ਆਪਾਂ ਸੋਚਦੇ ਹਾਂ ਕਿ ਲਓ ਜੀ
ਅਕਾਲੀ ਦਲ ਦੀ ਸਰਕਾਰ ਤਾਂ ਪੰਥਕ ਸਰਕਾਰ ਆ, ਪਰ ਇਹ ਆਪਾਂ ਸਾਰੇ ਭੁੱਲ ਜਾਂਦੇ ਆ ਬਈ ਸਰਕਾਰ ਸਿਰਫ ਸਰਕਾਰ ਹੁੰਦੀ ਹੈ। ਸਾਡੇ ਬੰਦੇ ਵਹਿਮ 'ਚ ਪੈ ਜਾਂਦੇ ਆ ਕਿ ਸ਼ਾਇਦ ਅਕਾਲੀ ਦਲ ਵਾਲੀ ਸਰਕਾਰ ਸਿੱਖ ਕੌਮ ਦਾ ਕੁਛ ਸਵਾਰ ਸਕਦੀ ਆ, ਕਾਂਗਰਸ ਦੀ, ਬੀਜੇਪੀ ਦੀ ਜਾਂ ਕਿਸੇ ਹੋਰ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਨਹੀਂ ਸਵਾਰ ਸਕਦੀ। ਸੱਚਾਈ ਇਹ ਆ ਕਿ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਪੱਟਣ ਦੇ ਲਈ ਸਾਰੀਆਂ ਸਰਕਾਰਾਂ ਜਿਹੜੀਆਂ ਨੇ, ਉਹ ਕਿਸੇ ਵੀ ਪਾਰਟੀ ਦੀ ਹੋਵੇ, ਉਹ ਕੇਂਦਰੀ ਏਜੰਡੇ ਤਹਿਤ ਚੱਲਦੀਆਂ ਨੇ। ਏਜੰਡਾ ਇੱਕੋ ਇੱਕ ਰਹਿਣਾ, ਸਿੱਖਾਂ ਨੂੰ ਜਰਕਾਉਣ ਦਾ, ਦਬਾਉਣ ਦਾ, ਸਿੱਖਾਂ ਨੂੰ ਲਿਫਾਉਣ ਦਾ, ਸਿੱਖਾਂ ਨੂੰ ਮਾਰ ਮੁਕਾਉਣ ਦਾ। ਉਹਦੇ ਵਿੱਚ ਆਪਾਂ ਵਹਿਮ 'ਚ ਪੈ ਜਾਈਏ ਉਹ ਵੱਖਰੀ ਗੱਲ ਆ, ਪਰ ਇਹ ਗੱਲਾਂ ਸੱਚ ਦੇ ਰੂਪ 'ਚ, ਸਬੂਤ ਦੇ ਰੂਪ 'ਚ ਸਾਡੇ ਸਾਹਮਣੇ ਆ। ਇੱਕ ਵਾਰ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਸਾਡੇ ਭਰਾਵਾਂ ਨੇ ਬੜਾ ਸਾਨੂੰ ਵੀ ਇੱਥੇ ਮੱਤਾਂ ਦਿੱਤੀਆਂ ਕਿ ਆਪਾਂ ਬਾਦਲ ਕੇ ਵੀ ਦੇਖ ਲਏ, ਕਾਂਗਰਸ ਤੋਂ ਕੋਈ ਆਸ ਨਹੀਂ, ਆਪਾਂ ਇਹਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਜਿਤਾਈਏ, ਇਹਨਾਂ ਦੀ ਜਦੋਂ ਸਰਕਾਰ ਬਣ ਗਈ ਫਿਰ ਆਪਣਾ ਉਥੋਂ ਕੰਮ ਸੌਖਾ ਹੋ ਜੂ। ਪਰ ਆਪਾਂ ਨੂੰ ਸਭ ਨੂੰ ਪਤਾ ਕਿ ਕਿਵੇਂ ਬਾਅਦ ਵਿੱਚ ਕੇਜਰੀਵਾਲ ਤੇ ਉਹਦੀ ਸਾਰੀ ਪਾਰਟੀ ਹੈ ਜਿਹੜੀ ਉਹ ਅਕਿਰਤ ਘਣ ਸਾਬਤ ਹੋਈ। ਸਿੱਖਾਂ ਦਾ ਪੈਸਾ ਖਾ ਕੇ ਸਰਕਾਰ ਬਣਾ ਕੇ ਮੁੜ ਕੇ ਉਹਨਾਂ ਨੇ ਕਿਹਾ ਕਿ ਨਹੀਂ ਜੀ, ਅਸੀਂ ਪੰਜਾਬ ਦੇ ਵਿੱਚ ਭੁੱਲਰ ਸਾਹਿਬ ਨੂੰ ਭੇਜਣ ਵਾਲੀ ਸੁਣਵਾਈ ਉੱਤੇ ਕੋਈ ਕਰਨੇ ਨਹੀਂ, ਸਹਿਨ ਨਹੀਂ ਕਰਨਾ। ਨਾ ਕੇਜਰੀਵਾਲ ਨੇ ਕੀਤੇ, ਨਾ ਉਸ ਤੋਂ ਬਾਅਦ ਵਾਲਿਆਂ ਨੇ ਕਰਨੇ ਆ। ਤੋ ਇਸ ਮਾਹੌਲ ਦੇ ਵਿੱਚ ਬੜਾ ਸੋਚ ਸਮਝ ਕੇ ਚੱਲਣ ਦੀ ਲੋੜ ਆ ਕਿ ਆਪਾਂ ਇਹਨਾਂ ਸਿਆਸੀ ਭਲਵਾਨਾਂ ਦੇ ਹੱਥਾਂ ਦਾ ਕਿਵੇਂ ਖਿਡੌਣਾ ਬਣਦੇ ਰਹੇ। ਹੁਣ ਭਾਈ ਜਗਤਾਰ ਸਿੰਘ ਹਵਾਰੇ ਦੇ ਮਾਤਾ ਜੀ ਕਾਫੀ ਉਮਰ ਵਡੇਰੀ ਹੋਣ ਕਰਕੇ ਗੰਭੀਰ ਰਹਿੰਦੇ ਆ। ਉਹਨਾਂ ਦੀ ਪੰਜਾਬ ਦੇ ਵਿੱਚ ਜੇਲ੍ਹ ਬਦਲੀ ਦੇ ਲਈ ਬਹੁਤ ਯਤਨ ਕੀਤੇ ਜਾ ਰਹੇ ਨੇ, ਮੋਰਚਾ ਵੀ ਲੱਗਿਆ ਹੋਇਆ ਚੰਡੀਗੜ੍ਹ, ਪਰ ਕੇਂਦਰ ਸਰਕਾਰ ਨੂੰ ਕੋਈ ਫਰਕ ਨਹੀਂ। ਨਾ ਪੰਜਾਬ ਦੀ ਸਰਕਾਰ ਇਸ ਗੱਲ 'ਚ ਆ ਕੇ ਰਾਜੀ ਆ ਕਿ ਭਾਈ ਹਵਾਰੇ ਨੂੰ ਪੰਜਾਬ ਭੇਜ ਦਿਓ, ਨਾ ਦਿੱਲੀ ਵਾਲੇ, ਨਾ ਕੋਈ ਹੋਰ ਪਾਰਟੀ ਜਿਹੜੀ ਮਰਜ਼ੀ ਹੋਵੇ, ਸਾਰਿਆਂ ਦਾ ਇਹੀ ਆ ਵੀ ਇਹਨਾਂ ਨੂੰ ਅੰਦਰ ਹੀ ਰੱਖੋ। ਹੁਣ ਇਹ ਗੱਲ ਬੜੀ ਸਪਸ਼ਟ ਵਾ ਕਿ ਜੇ ਪੰਜਾਬ ਦੇ ਵਿੱਚ ਬਾਦਲ ਦਲ ਦਾ ਵੀ ਰਾਜ ਹੁੰਦਾ, ਉਹਨਾਂ ਨੇ ਵੀ ਇਹੀ ਚਿੱਠੀ ਭੇਜਣੀ ਸੀ। ਅਸਲ ਵਿੱਚ ਇਹ ਜਿਹੜੀਆਂ ਚਿੱਠੀਆਂ ਚਪੀਰੇ ਜੇ ਤਿਆਰ ਕਰਦੇ ਆ, ਇਹ ਬਾਬੂ ਜਿਹੜੇ ਸਰਕਾਰੀ ਅਧਿਕਾਰੀ ਨੇ ਉਹ ਤਿਆਰ ਕਰਦੇ ਆ। ਉਹਨਾਂ ਨੂੰ ਦੱਸਣਾ ਆਉਂਦਾ ਉਹ ਕਿਵੇਂ ਮੌਕੇ ਦੀ ਸਰਕਾਰ ਨੂੰ ਵੀ ਇਹ ਤਾਂ ਜੀ ਬਹੁਤ ਖਤਰਨਾਕ ਕੰਮ ਹੋ ਜੂ ਜੇ ਤੁਸੀਂ ਇਹ ਕਰ ਲਿਆ, ਤੇ ਇਸ ਤਰੀਕੇ ਨਾਲ ਡਰਾ ਧਮਕਾ ਕੇ ਚਿੱਠੀਆਂ ਉਹ ਕਰਵਾਉਂਦੇ। ਇਹ ਲੋਕ ਜਿਹੜੇ ਲੀਡਰ ਨੇ, ਜਿਹਨਾਂ ਨੂੰ ਲੀਡਰ ਸਮਝਦੇ ਆ ਲੋਕ ਇੱਥੇ, ਇਹ ਅਸਲ ਵਿੱਚ ਲੰਡੂ ਜੇ ਲੋਕ ਹੁੰਦੇ ਆ। ਇਹਨਾਂ ਦੇ ਹੱਥ ਪੱਲੇ ਕੁਝ ਹੁੰਦਾ ਨਹੀਂ, ਐਵੇਂ ਹੀ ਮਤਲਬ ਬੰਦਿਆਂ ਨੇ ਰੱਬ ਬਣਾਏ ਪਏ ਨੇ, ਕੱਖ ਪੱਲੇ ਨਹੀਂ ਨਾ। ਖੈਰ, ਹੁਣ ਜਿਹੜੀ ਭਾਈ ਅਮਰਤਪਾਲ ਸਿੰਘ ਵਾਲੀ ਗੱਲ ਚੱਲਦੀ ਆ, ਉਹਦਾ 22 ਅਪ੍ਰੈਲ ਨੂੰ NSA ਖਤਮ ਹੋ ਜਾਣੀ ਹੈ। ਜਿਹੜੀ ਇਸ ਵਾਰ NSA ਲੱਗੀ ਸੀ, ਉਹ ਭਾਈ ਅਮਰਤਪਾਲ ਸਿੰਘ ਦੇ ਹਮਾਇਤੀਆਂ ਦੇ ਵੱਲੋਂ ਕੁਛ ਗੜਬੜ ਕਰ ਦਿੱਤੀ ਗਈ, ਜਿਹੜੀ ਸਰਕਾਰ ਨੇ ਵਰਤ ਲਈ। ਹਾਲਾਂਕਿ ਜਿਨ੍ਹਾਂ ਦੇ ਨਾਂ ਲਿਖੇ ਸੀ ਵੀ ਇਹਨਾਂ ਨੂੰ ਜਾਨ ਦਾ ਖਤਰਾ ਅਮਰਤਪਾਲ ਸਿੰਘ ਦੀ ਧਿਰ ਵੱਲੋਂ, ਉਹਨਾਂ ਨੇ ਤਾਂ ਕਿਹਾ ਕਿ ਸਾਨੂੰ ਤਾਂ ਪਤਾ ਨਹੀਂ ਹੈਗਾ ਇਹ ਸਾਡੇ ਨਾਂ ਕਿਵੇਂ ਵਰਤੇ ਆ। ਪਰ ਇਸ ਗੱਲ ਨੇ ਪੰਥ ਵਿੱਚ, ਸਿੱਖ ਨੌਜਵਾਨਾਂ ਦੇ ਵਿੱਚ ਦੁਫੇੜ ਵਧਾਈ, ਕਲੇਸ਼ ਵਧਾਇਆ। ਇੱਕ ਉਧਰ ਗੁਰਪ੍ਰੀਤ ਸਿੰਘ ਹਰੀ ਨਾਂ ਦਾ ਕਤਲ ਜਿਹੜਾ ਹੈ, ਉਹ ਵੀ ਇਸ ਜਿਹੜਾ ਨੌਜਵਾਨ ਤਬਕਾ ਇਸ ਮੌਕੇ ਸਰਗਰਮ ਆ, ਉਹਦੇ ਵਿੱਚ ਇੱਕ ਤਰੀਕੇ ਨਾਲ ਜਿਵੇਂ ਕਹਿੰਦੇ ਆ ਸੇਹ ਦਾ ਤਕੜਾ ਗੱਡਿਆ ਗਿਆ। ਇਹ ਲੜਾਈ ਜਿਹੜੀ ਆ ਸਿੱਖ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਅਸਰ ਰੱਖਣ ਵਾਲੀ ਘਟਨਾ ਆ, ਜਿਹੜਾ ਗੁਰਪ੍ਰੀਤ ਸਿੰਘ ਹਰੀ ਨਾਂ ਦਾ ਕਤਲ ਹੈ। ਕਿਉਂਕਿ ਜਿਹੜੇ ਇਹ ਸਾਰੇ ਨੌਜਵਾਨ ਸਾਡੇ ਵਾਲੇ ਗਰੁੱਪ ਤੋਂ, ਸਾਡੇ ਵਾਲੀ ਪਿਛਲੀ ਖਾਲਿਸਤਾਨੀ ਲਹਿਰ ਤੋਂ ਬਾਅਦ ਵਿੱਚ ਉੱਭਰੇ ਆ, ਇਹਨਾਂ ਦੇ ਨਾਲ ਬੜਾ ਕੁਝ ਇਹੋ ਜਿਹਾ ਜੁੜਿਆ ਹੋਇਆ ਜਿਹੜਾ ਬੀਤੇ ਦੌਰ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੈ। ਆਪਾਂ ਨੂੰ ਸਭ ਨੂੰ ਪਤਾ ਕਿ 1978 ਤੋਂ ਚੱਲੇ ਸੰਘਰਸ਼ ਵਿੱਚ ਕਈ ਕਾਰਨਾਂ ਕਰਕੇ ਆਪਸੀ ਤਕਰਾਰ ਰਹੇ ਆ। ਬਾਬਾ ਜਰਨੈਲ ਸਿੰਘ ਦੀ ਧਿਰ ਦੇ ਵਿੱਚ ਕਈ ਜਿਹੜੇ ਆਪਸੀ ਵਿਰੋਧ ਨੇ ਉਹ ਬਣੇ। ਇੱਕ ਤਾਂ ਬੜਾ ਅਜੀਬ ਜਿਹਾ ਕੰਮ ਚੱਲਿਆ ਨਾ, ਵੀ ਜਿਹੜੇ ਕਹਿੰਦੇ ਸੀ ਸੰਤ ਪਿੰਡਰਾਂ ਵਾਲੇ ਸ਼ਹੀਦ ਆ,
ਉਹਨਾਂ ਨੂੰ ਮਾੜਾ ਕਹਿਣਾ ਤੇ ਉਹਨਾਂ ਨੂੰ ਕਤਲ ਕਰਨ ਤੱਕ ਜਾਣਾ, ਇਸ ਤਰੀਕੇ ਦੀ ਵੀ ਇੱਕ ਵੰਡ, ਇੱਕ ਦਫੇੜ ਜਿਹੜੀ ਆ ਚੱਲੀ ਹੈ। ਮੈਂ ਨਿੱਜੀ ਤੌਰ ਦੇ ਉੱਤੇ ਇਸ ਵਰਤਾਰੇ ਦਾ ਸ਼ਿਕਾਰ ਬਣਿਆ ਰਿਹਾ ਕਿ ਤੂੰ ਸੰਤਾਂ ਨੂੰ ਸ਼ਹੀਦ ਕਹਿਣਾ। ਮੇਰੀ ਨਿੱਜੀ ਜਿਹੜੀ ਪ੍ਰਾਈਵੇਟ ਵਿਆਹੁਤਾ ਜ਼ਿੰਦਗੀ ਆ, ਇੱਥੇ ਤੱਕ ਇਸ ਗੱਲ ਦਾ ਸੇਕ ਆਇਆ ਕਿ ਤੂੰ ਸੰਤਾਂ ਨੂੰ ਸ਼ਹੀਦ ਕਹਿਣਾ। ਦੂਜੇ ਪਾਸੇ ਸੰਤਾਂ ਦੇ ਜਿਉਂਦੇ ਜੀ ਜਿਹੜੇ ਬਾਬਾ ਜਰਨੈਲ ਸਿੰਘ ਦੇ ਨਾਲ ਰਹੇ ਸੀ ਫੈਡਰੇਸ਼ਨ ਵਾਲੇ, ਉਹਨਾਂ ਵਿੱਚੋਂ ਵੀ ਧੜੇ ਬਣ ਗਏ। ਇੱਕ ਫੈਡਰੇਸ਼ਨ ਭਾਈ ਗੁਰਜੀਤ ਸਿੰਘ, ਭਾਈ ਦਲਜੀਤ ਸਿੰਘ ਵਾਲੀ, ਉਹ ਬਣ ਗਈ ਜਿਹੜੀ ਹਥਿਆਰਬੰਦ ਸਿੱਖ ਸੰਘਰਸ਼ ਦਾ ਝੰਡਾ ਚੱਕ ਕੇ ਇਸ ਗੱਲ ਤੇ ਆ ਗਈ ਕਿ ਫੈਡਰੇਸ਼ਨ ਦਾ ਝੰਡਾ ਵਰਤ ਕੇ, ਫੈਡਰੇਸ਼ਨ ਦਾ ਪਲੇਟਫਾਰਮ ਵਰਤ ਕੇ ਹੁਣ ਜਿਹੜੇ ਲੋਕ ਆਪਦੀਆਂ ਸਰਗਰਮੀਆਂ ਕਰ ਰਹੇ ਨੇ, ਉਹਨਾਂ ਨੂੰ ਚਾਹੀਦਾ ਵੀ ਜਾਂ ਤਾਂ ਹਥਿਆਰ ਚੱਕ ਲਓ ਤੇ ਨਹੀਂ ਫਿਰ ਇਹ ਨਹੀਂ ਤੁਹਾਨੂੰ ਖੁੱਲ੍ਹ ਦਿੱਤੀ ਜਾ ਸਕਦੀ। ਇਸ ਤਰੀਕੇ ਦੀ ਗੜਬੜ ਨੇ ਕਾਫੀ ਜ਼ਿਆਦਾ ਪੰਥ ਦੇ ਵਿੱਚ ਫਾਟੋ ਧਾੜ, ਕਤਲੋਗਾਰਦ ਨੂੰ ਵਧਾਇਆ। ਕਈ ਮਤਲਬ ਬੇਸ਼ਕੀਮਤੀ ਜਾਨਾਂ ਜਿਹੜੀਆਂ ਨੇ, ਜਿਨ੍ਹਾਂ ਦਾ ਕੋਈ ਆਪਾਂ ਮੁੱਲ ਹੀ ਨਹੀਂ ਕਰ ਸਕਦੇ, ਉਹ ਇਸ ਗੱਲ ਦਾ ਸ਼ਿਕਾਰ ਹੋ ਗਏ। ਇਵੇਂ ਹੀ ਇੱਕ ਹੋਰ ਅਜੀਬ ਤਰ੍ਹਾਂ ਦੀ ਵੰਡ ਕਿ ਆਹ ਟਕਸਾਲੀ ਸਿੰਘ ਆ, ਆਹ ਜਥੇ ਦਾ ਸਿੰਘ ਆ, ਇਹ ਵੀ ਚੱਲੀ। ਇਹ ਸਾਰੀਆਂ ਵੰਡਾਂ ਦੇ ਕਰਕੇ ਉਸ ਮੌਕੇ ਪੰਥ ਦੇ ਵਿੱਚ ਕਾਫੀ ਜ਼ਿਆਦਾ ਆਪਸੀ ਵਿਰੋਧ ਬਣੇ। ਪਰ ਇੱਕ ਬੜੀ ਅਜੀਬ ਤਰ੍ਹਾਂ ਦੀ ਵੰਡ ਵੀ ਸੀਗੀ, ਉਹ ਸੀ ਗਾਂਧੀਵਾਦੀ ਸੋਚ ਵਾਲੇ ਸਿੱਖ ਤੇ ਸਿੱਧੇ ਤੌਰ ਤੇ ਖਾੜਕੂ ਸੰਘਰਸ਼ ਨੂੰ ਸਮਰਪਿਤ ਸਿੱਖ। ਖਾੜਕੂ ਸੰਘਰਸ਼ ਨੂੰ ਸਮਰਪਿਤ ਜਿਹੜੇ ਸਿੱਖ ਸੀ, ਉਹਨਾਂ ਦੀਆਂ ਜਥੇਬੰਦੀਆਂ ਜਾਂ ਉਹਨਾਂ ਦੇ ਧੜੇ ਜੋ ਮਰਜ਼ੀ ਹੋਣ, ਪਰ ਉਹਨਾਂ ਸਾਰਿਆਂ ਦਾ ਸਿੱਧਾ ਸੀਗਾ ਕਿ ਦਿੱਲੀ ਨਾਲ ਹਥਿਆਰਬੰਦ ਲੜਾਈ ਲੜ ਕੇ ਹੀ ਗੱਲ ਬਣਨੀ। ਤੇ ਇਹ ਧਿਰ ਜਿਹੜੀ ਸੀ ਇਸ ਖਿਆਲ ਵਿੱਚ ਵੀ ਸੀ ਕਿ ਅਸੀਂ ਤਾਂ ਮਰਨ ਮਾਰਨ ਦੇ ਰਾਹ ਪਏ ਹੋਏ ਆ, ਤੇ ਆਹ ਜਿਹੜੇ ਸਾਡੇ ਨਾਲ ਦੇ ਨੇ, ਇਹਨਾਂ ਨੂੰ ਚਾਅ ਚੜਿਆ ਹੋਇਆ ਵੀ ਕਦੋਂ MLA MP ਬਣੀਏ। ਸੋ ਇਸ ਗੱਲ ਦੇ ਵਿੱਚ ਕਾਫੀ ਜ਼ਿਆਦਾ ਫਰਕ ਪਿਆ। ਜਿਹੜੇ ਖਾਲਿਸਤਾਨੀ ਸਫਾਂ ਦੇ ਵਿੱਚ ਬਾਬਾ ਜਰਨੈਲ ਸਿੰਘ ਦੇ ਵੇਲੇ ਤੋਂ ਵਿਚਰਦੇ ਸਿੱਖ, ਗਾਂਧੀਵਾਦੀ ਸੋਚ ਅਨੁਸਾਰ ਭਾਰਤੀ ਲੋਕਤੰਤਰ ਵਿੱਚ ਯਕੀਨ ਰੱਖਣ ਵਾਲੇ ਸੀ, ਉਹਨਾਂ ਦੇ ਵਿੱਚੋਂ ਜਿਹੜੇ ਸਿੰਘ ਬਚ ਗਏ, ਉਹਨਾਂ ਨੇ ਫਿਰ ਅੱਜ ਜਿਹੜੇ ਨਵੇਂ ਮੁੰਡੇ ਉੱਠੇ ਆ ਖਾਲਿਸਤਾਨੀ ਸੰਘਰਸ਼ ਦੇ ਦੌਰ ਵਿੱਚ, ਉਹਨਾਂ ਨੂੰ ਹੱਥਾਂ ਤੇ ਕਰ ਲਿਆ ਤੇ ਉਹ ਉਹਨਾਂ ਰਾਹੀਂ ਆਪਦਾ ਖਾੜਕੂ ਸੰਘਰਸ਼ ਨਾਲ ਜਿਹੜਾ ਉਹਨਾਂ ਦਾ ਵਿਰੋਧ ਸੀ, ਉਹਨੂੰ ਹੁਣ ਕੱਢ ਰਹੇ ਨੇ। ਜਾਣੀ ਕਿ ਜਿਹੜਾ ਪਿਛਲੇ 10-15 ਸਾਲਾਂ ਤੋਂ ਸੋਸ਼ਲ ਮੀਡੀਆ ਦੇ ਰਾਹੀਂ ਸਿੱਖ ਸੰਘਰਸ਼ ਨੂੰ ਗੰਦ ਬਕਿਆ ਜਾਂਦਾ, ਖਾੜਕੂਆਂ ਨੂੰ ਗਾਲਾਂ ਕੱਢੀਆਂ ਜਾਂਦੀਆਂ, ਖਾੜਕੂ ਲਹਿਰ ਦੇ ਕੀੜੇ ਕੱਢੇ ਜਾਂਦੇ ਨੇ, ਉਹਦੇ ਵਿੱਚ ਇਹ ਗੱਲ ਤਾਂ ਘੱਟ ਹੁੰਦੀ ਆ ਵੀ ਇਹਨਾਂ ਨੇ ਆਹ ਗਲਤੀਆਂ ਕੀਤੀਆਂ। ਉਸਾਰੂ ਆਲੋਚਨਾ, ਖਾੜਕੂ ਸੰਘਰਸ਼ ਦੀ ਉਸਾਰੂ ਆਲੋਚਨਾ ਹੋ ਸਕਦੀ ਹੈ। ਬਹੁਤ ਸਾਰੇ ਨੁਕਤੇ ਨੇ ਜਿਨ੍ਹਾਂ ਦੇ ਉੱਤੇ ਆਲੋਚਨਾ ਕਰਦੇ ਆ ਕਈ ਭਰਾ ਸਾਡੇ, ਔਰ ਦੋ ਤਾਂ ਮੇਨ ਹੀ ਨੁਕਤੇ ਨੇ ਨਾ, ਇੱਕ 1991 ਤੇ 92 ਵਾਲਾ ਚੋਣਾਂ ਦਾ ਬਾਈਕਾਟ, ਦੂਜਾ ਹੈਗਾ ਭਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ। ਇਹਨਾਂ ਦੋਨਾਂ ਘਟਨਾਵਾਂ ਦੇ ਉੱਤੇ ਉਸਾਰੂ ਆਲੋਚਨਾ ਕਰਨ ਵਾਲੇ ਬਹੁਤ ਵਧੀਆ ਤਰੀਕੇ ਨਾਲ ਆਪਦਾ ਪੱਖ ਰੱਖਦੇ ਨੇ ਕਿ ਵੋਟਾਂ ਦੇ ਵਿੱਚ ਹਿੱਸਾ ਲੈਣਾ ਬਿਲਕੁਲ ਠੀਕ ਸੀ, ਜਾਂ ਉਹ ਕਹਿੰਦੇ ਆ ਕਿ ਸੰਧੂ ਦਾ ਕਤਲ ਜਿਹੜਾ ਸੀ ਉਹ ਬਿਲਕੁਲ ਨਜਾਇਜ਼ ਸੀ। ਇਹ ਦੋ ਗੱਲਾਂ ਜਦੋਂ ਉਹ ਕਰਦੇ ਨੇ ਤਾਂ ਜਿਨ੍ਹਾਂ ਦੇ ਵਿਚਾਰ ਇਸ ਗੱਲ ਦੇ ਉਲਟ ਨੇ, ਉਹਨਾਂ ਨੂੰ ਕੋਈ ਬਹੁਤੀ ਤਕਲੀਫ ਨਹੀਂ ਹੁੰਦੀ, ਕਿਉਂਕਿ ਅਗਲਾ ਸਲੀਕੇ ਨਾਲ ਪੰਥ ਨੂੰ ਸਮਰਪਿਤ ਭਾਵਨਾ ਚੋਂ ਆਪਦੀ ਗੱਲ ਕਰ ਰਿਹਾ। ਪਰ ਇਹਨਾਂ ਹੀ ਦੋ ਗੱਲਾਂ ਸਮੇਤ ਹੋਰ ਕੁਝ ਨੁਕਤੇ ਰਲਾ ਕੇ ਕਈ ਬੰਦੇ ਜਿਹੜੇ ਉਹ ਪੂਰੀ ਖਾੜਕੂ ਲਹਿਰ ਨੂੰ ਗਾਲਾਂ ਕਢਵਾਉਣ ਦਾ ਏਜੰਡਾ ਲੈ ਕੇ ਜਦੋਂ ਗੱਲਾਂ ਕਰਦੇ ਆ, ਉਹ ਵੀ ਸਮਝ ਲੱਗ ਜਾਂਦੀ ਹੈ। ਬਦਕਿਸਮਤੀ ਇਹ ਆ ਕਿ ਉਸ ਦੌਰ ਦੇ ਬਚੇ ਹੋਏ ਕਈ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੇ ਨਵੇਂ ਮੁੰਡਿਆਂ ਨੂੰ ਪੰਪ ਮਾਰ ਕੇ ਇਉਂ ਲੱਗਣ ਲਾਤਾ ਵੀ ਸਾਰੀ ਖਾੜਕੂ ਲਹਿਰ ਜਿਹੜੀ ਸੀ ਉਹ ਐਵੇਂ ਬੰਦੇ ਸੀ, ਐਵੇਂ ਬਸ ਮਾਰੀ ਪੂਰੀ ਗਏ ਆ, ਪਤਾ ਜੀ ਕਾਤਲ ਟੋਲਾ ਸੀ। ਇੱਕ ਪਾਸੇ ਸਿੱਖ ਇਤਿਹਾਸ ਵਿੱਚ ਇਹ ਕੌਮ ਦੇ ਸ਼ਹੀਦਾਂ ਦਾ ਰੁਤਬਾ ਰੱਖਦੇ ਆ, ਇੱਕ ਪਾਸੇ ਇੰਡੀਅਨ ਸਟੇਟ ਜਿਹੜੀ ਆ ਉਹ ਅੱਜ ਤੱਕ ਖਾੜਕੂ ਵਿਚਾਰਧਾਰਾ ਦੇ ਨਾਂ ਤੋਂ ਕੰਬਦੀ ਆ। ਇੱਕ ਪਾਸੇ ਸਿੱਖ ਕੌਮ ਦਾ ਵੱਡਾ ਹਿੱਸਾ ਜਿਹੜਾ ਹੈ ਉਹਨਾਂ ਜੁਝਾਰੂਆਂ ਨੂੰ ਅਦਬ ਸਤਿਕਾਰ ਦੇ ਰਿਹਾ। ਦੂਜੇ ਪਾਸੇ ਇਹ ਸਾਡੇ ਭਰਾ ਨੇ ਜਿਨ੍ਹਾਂ ਦਾ ਇੱਕ ਨਕਾਤੀ ਪ੍ਰੋਗਰਾਮ ਆ ਵੀ ਸਾਡਾ ਖਾੜਕੂਆਂ ਨੇ ਨੁਕਸਾਨ ਕੀਤਾ ਸੀ ਤੇ ਹੁਣ ਅਸੀਂ ਨਵੇਂ ਮੁੰਡਿਆਂ ਨੂੰ ਪੰਪ ਮਾਰ ਕੇ
ਕਿਉਂਕਿ ਸੋਸ਼ਲ ਮੀਡੀਆ ਉੱਤੇ ਜਵਾਨ ਮੁੰਡਿਆਂ ਨੂੰ ਉਂਗਲ ਦੇਣੀ ਬੜਾ ਸੌਖਾ ਕੰਮ ਆ ਤੇ ਗਾਲਾਂ ਗੂਲਾਂ ਕਢਵਾਈ ਚੱਲੋ। ਇਹਦੇ ਨਾਲ ਸੰਘਰਸ਼ ਦਾ ਤਾਂ ਨੁਕਸਾਨ ਹੀ ਹੋਣਾ, ਪਰ ਇਹ ਮੈਨੂੰ ਲੱਗਦਾ ਵੀ ਸਾਡੇ ਬੰਦਿਆਂ ਨੂੰ ਕੋਈ ਇਸ ਗੱਲ ਦੀ ਸ਼ਰਮ ਹੈ ਨਹੀਂ ਹੈਗੀ ਕਿ ਆਪਾਂ ਸੰਘਰਸ਼ ਦਾ ਨੁਕਸਾਨ ਕਰਾਂਗੇ। ਉਹਨਾਂ ਨੂੰ ਇਹ ਆ ਵੀ ਜੀ ਅੱਜ ਅਸੀਂ ਨਵੇਂ ਮੁੰਡਿਆਂ ਨੂੰ, ਅਸੀਂ ਉਦੋਂ ਤਾਂ ਖਾੜਕੂਆਂ ਦੀਆਂ ਗੋਲੀਆਂ ਦੇ ਸਾਹਮਣੇ ਬੋਲਣ ਜੋਗੇ ਨਹੀਂ ਸੀ, ਉਦੋਂ ਉਹਨਾਂ ਦੀ ਗਨ ਪਾਵਰ ਮਜ਼ਬੂਤ ਸੀ, ਪਰ ਅੱਜ ਜਿਹੜਾ ਬਚਿਆ ਹੋਇਆ ਖਾੜਕੂ ਲਹਿਰ ਨਾਲ ਸੰਬੰਧਿਤ ਤਬਕਾ ਉਹਨੂੰ ਅਸੀਂ ਜਲੀਲ ਕਰੀਏ। ਸੋ ਇਸ ਨੁਕਤੇ ਤੋਂ ਬੜਾ ਕੁਝ ਚੱਲ ਰਿਹਾ। ਹੁਣ ਜਿਹੜਾ ਭਾਈ ਅਮਰਤਪਾਲ ਸਿੰਘ ਵਾਲਾ ਵਰਤਾਰਾ ਚੱਲਿਆ, ਇਹਦੇ ਵਿੱਚ ਇਹ ਸਾਰੀਆਂ ਗੱਲਾਂ ਦਾ ਅਸਰ ਦੇਖਣ ਨੂੰ ਮਿਲਿਆ। ਇਹਦਾ ਸਭ ਤੋਂ ਖਤਰਨਾਕ ਪੱਖ ਇਹ ਸਾਹਮਣੇ ਆਇਆ ਕਿ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਪੁਲਿਸ ਛਾਪੇ ਮਾਰ ਰਹੀ ਸੀ, ਹਰਲ ਹਰਲ ਕਰਦੀ ਫਿਰਦੀ ਸੀ, ਤਾਂ ਬੀਤੇ ਦੌਰ ਦੀਆਂ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਜਾਂ ਜਥੇਬੰਦੀਆਂ ਇਸ ਮਸਲੇ ਉੱਤੇ ਫਿਰ ਅਮਰਤਪਾਲ ਸਿੰਘ ਦਾ ਜਾਂ ਉਹਦੇ ਸਾਥੀਆਂ ਦਾ ਸਾਥ ਦੇਣ ਦੇ ਲਈ ਨਹੀਂ ਸਾਹਮਣੇ ਆਈਆਂ, ਕਿਉਂਕਿ ਇਹ ਗੱਲ ਬੜੀ ਸਪਸ਼ਟ ਸੀ ਕਿ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਵੱਲੋਂ ਜਿਸ ਤਰੀਕੇ ਨਾਲ ਖਾੜਕੂ ਸੰਘਰਸ਼ ਨਾਲ ਸੰਬੰਧਿਤ ਸਿੰਘਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਜਿਸ ਤਰੀਕੇ ਨਾਲ ਬਦਲੇ ਵਿੱਚ ਉਧਰੋਂ ਵੀ ਕੋਈ ਘੱਟ ਨਹੀਂ ਕੀਤੀ ਜਾਂਦੀ, ਉਹ ਜਿਹੜਾ ਕਲੇਸ਼ ਸੀਗਾ, ਉਸ ਕਲੇਸ਼ ਨੇ ਸਰਕਾਰ ਨੂੰ ਇੱਕ ਤਰੀਕੇ ਨਾਲ ਫ੍ਰੀ ਹੈਂਡ ਦੇ ਦਿੱਤਾ। ਇਹ ਬੜਾ ਮੰਦਭਾਗਾ ਸੀ। ਪਰ ਕੀ ਅੱਜ 3-4 ਸਾਲਾਂ ਬਾਅਦ ਆਪਣੇ ਇਸ ਫੀਲਡ ਵਿੱਚ ਇਹਨਾਂ ਗੱਲਾਂ ਦਾ ਕੋਈ ਫਰਕ ਪਿਆ? ਮੈਨੂੰ ਤਾਂ ਲੱਗਦਾ ਨਹੀਂ। ਅੱਜ ਵੀ ਬਹੁਤ ਸਾਰੇ ਲੋਕ ਉਵੇਂ ਹੀ ਨਵੇਂ ਨੌਜਵਾਨਾਂ ਨੂੰ ਪੰਪ ਮਾਰ ਕੇ ਖਾੜਕੂ ਸੰਘਰਸ਼ ਨਾਲ ਸੰਬੰਧਿਤ ਲੋਕਾਂ ਨੂੰ ਟਾਰਗੇਟ ਕਰਨ ਵਿੱਚ ਪੂਰੀ ਤਰ੍ਹਾਂ ਯਤਨਸ਼ੀਲ ਨੇ। ਜੇ ਅੱਜ ਵੀ ਭਾਈ ਅਮਰਤਪਾਲ ਸਿੰਘ ਆ ਜਾਵੇ ਤੇ ਜੇ ਉਹ ਚਾਹਵੇ ਵੀ ਚਲੋ ਠੀਕ ਹੈ, ਇੱਕ ਵਕਤ ਸੀਗਾ ਉਹ ਲੰਘ ਗਿਆ ਤੇ ਹੁਣ ਆਪਾਂ ਨੂੰ ਇਕੱਠੇ ਹੋ ਕੇ ਪੰਥ ਦੀ ਗੱਲ ਕਰਨੀ ਚਾਹੀਦੀ ਹੈ, ਤਾਂ ਉਹਨੂੰ ਇਹ ਟਿਕਣ ਨਹੀਂ ਦੇਣਗੇ ਇਹ ਜਿਹੜੇ ਪੰਪ ਮਾਰੂ ਮਹਿਕਮਾ। ਇਸ ਘਟਨਾਕ੍ਰਮ ਦੇ ਉੱਤੇ ਆਪਾਂ ਧਿਆਨ ਮਾਰੋ ਵੀ ਉਹਨਾਂ ਸਮਿਆਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੀ ਧਿਰ ਭਾਈ ਅਮਰਤਪਾਲ ਸਿੰਘ ਦੇ ਨਾਲ ਸੀ, ਪਰ ਅੱਜ ਦੋਨਾਂ 'ਚ ਫਰਕ ਪਿਆ ਹੋਇਆ। ਇਵੇਂ ਹੀ ਜਿਹੜਾ ਸਰਬਜੀਤ ਸਿੰਘ ਖਾਲਸਾ ਸ਼ਹੀਦ ਭਾਈ ਬੇਅੰਤ ਸਿੰਘ ਦਾ ਸੁਪੁੱਤਰ, ਪਿਛਲੇ 2-3 ਦਿਨ ਤੋਂ ਆਪਾਂ ਦੇਖਿਆ ਕਿ ਉਹਨੇ ਵੀ ਕੁਛ ਇਹੋ ਜਿਹੇ ਬਿਆਨ ਦਿੱਤੇ, ਕੁਛ ਉਹਦੇ ਖਿਲਾਫ ਵੀ ਬਿਆਨ ਉਹੋ ਜਿਹੇ ਆਏ। ਸ਼ੁਕਰ ਕਰੀਦਾ ਕਿ ਚਲੋ ਗੱਲ ਸੰਭਲ ਗਈ ਤੇ ਹੁਣ ਉਹ ਮਾਮਲਾ ਆਪਸ ਵਿੱਚ ਹੀ ਉਹਨਾਂ ਦਾ ਵਿਸਾਖੀ ਵਾਲੇ ਜਿਹੜਾ ਪ੍ਰੋਗਰਾਮ ਸੀ ਉੱਥੇ ਇਕੱਠੇ ਸੀਗੇ। ਪਰ ਇਹ ਅਸੀਂ ਦੇਖ ਰਹੇ ਹਾਂ ਕਿ ਭਾਈ ਅਮਰਤਪਾਲ ਸਿੰਘ ਦਾ ਝੰਡਾ ਚੱਕ ਕੇ ਕੁਛ ਇਹੋ ਜਿਹੇ ਲੋਕ ਸਰਗਰਮ ਨੇ ਜਿਹੜੇ ਇਸ ਨੌਜਵਾਨਾਂ ਦੇ ਗਰੁੱਪ ਨੂੰ ਇਕੱਠਾ ਨਹੀਂ ਰਹਿਣ ਦੇਣਗੇ। ਹੁਣ ਜਿਹੜੀਆਂ ਪਹਿਲੋਂ ਵਾਲੀਆਂ ਜਥੇਬੰਦੀਆਂ ਜਾਂ ਸ਼ਖਸੀਅਤਾਂ ਨੇ ਉਹ ਆਪਦਾ ਰੋਲ ਪਲੇ ਕਰ ਚੁੱਕੀਆਂ ਨੇ, ਉਹਨਾਂ ਨੇ ਹੁਣ ਗਾਂ ਕੀ ਕਰਨਾ ਕਰਾਉਣਾ ਉਹ ਇੱਕ ਅਲੱਗ ਮਸਲਾ। ਹੁਣ ਕੌਮ ਨੂੰ ਸਮਾਜ ਦੇ ਵਿੱਚ ਸੰਘਰਸ਼ ਦੇ ਵਿੱਚ ਨਵੇਂ ਚਿਹਰਿਆਂ ਦੀ, ਨਵੇਂ ਆਗੂਆਂ ਦੀ ਜਿਹੜੀ ਸੰਭਾਵਨਾ ਜਾਂ ਲੋੜ ਆ, ਉਹਦੇ ਰਾਹ ਵਿੱਚ ਰੋੜੇ ਸੁੱਟੀ ਜਾਣੇ, ਉਹਦਾ ਕੰਮ ਖਰਾਬ ਕਰੀ ਜਾਣਾ, ਉਹਦੇ ਵੱਧ ਤੋਂ ਵੱਧ ਦੁਸ਼ਮਣ ਬਣਾਈ ਜਾਣੇ, ਇਹ ਗੱਲ ਬਹੁਤ ਮੰਦਭਾਗੀ ਹੈ। ਪਰ ਸੱਚਾਈ ਇਹ ਆ ਕਿ ਜਿਹੜਾ ਵੀ ਬੰਦਾ ਇਹੋ ਜਿਹੀਆਂ ਗੱਲਾਂ ਸੱਚ ਬੋਲੇ ਉਹਨੂੰ ਫਿਰ ਗੰਦ ਬਕਿਆ ਜਾਂਦਾ, ਗਾਲਾਂ ਕੱਢੀਆਂ ਜਾਂਦੀਆਂ, ਕਿਉਂਕਿ ਮੈਨੂੰ ਲੱਗਦਾ ਵੀ ਉਹਨਾਂ ਦਾ ਏਜੰਡਾ ਹੀ ਇਹ ਆ ਵੀ ਕੋਈ ਚੰਗੀ ਗੱਲ ਕੋਈ ਕਹਿ ਨਾ ਦੇਵੇ ਇਹਨਾਂ ਨੂੰ। ਯਾਨੀ ਕਿ ਜੇਕਰ ਕੋਈ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਜੇਲ੍ਹ 'ਚ ਬੈਠੇ ਆ ਉਹਨਾਂ ਨੂੰ ਸਮਝਾਵੇ ਜਾਂ ਉਹਨਾਂ ਨੂੰ ਦੱਸੇ ਕਿ ਤੁਹਾਡਾ ਜਿਹੜਾ ਹੁਣ ਨੁਕਸਾਨ ਹੋਇਆ ਇਹਦੇ ਨਾਲੋਂ ਵੀ ਜ਼ਿਆਦਾ ਹੋਊਗਾ। ਇਹ ਗੱਲ ਪੱਕੀ ਆ ਕਿ ਸਾਰਿਆਂ 'ਚ ਗੁਣ ਨਹੀਂ ਹੁੰਦੇ, ਸਾਰਿਆਂ 'ਚ ਹੀ ਘਾਟਾਂ ਔਗਣ ਕਮਜ਼ੋਰੀਆਂ ਹੁੰਦੇ ਨੇ। ਜਿਹੜੇ ਪਹਿਲਾਂ ਇਸ ਫੀਲਡ ਦੇ ਵਿੱਚ ਇੱਥੇ ਸਰਗਰਮ ਨੇ ਉਹਨਾਂ ਦੇ ਨਾਲ ਲੱਗ ਕੇ ਹੀ ਆਪਾਂ ਅੱਗੇ ਵਧੀਏ। ਅਸੀਂ ਇਹ ਚੀਜ਼ ਤੇ ਜੇ ਕੋਈ ਕੰਮ ਕਰਨਾ ਚਾਹਵੇ ਮੈਂ ਗਾਰੰਟੀ ਦਿੰਦਾ ਕਿ ਉਹਨੂੰ ਇਹ ਟਿਕਣ ਨਹੀਂ ਦੇਣਗੇ। ਉਹ ਕਹਿਣਗੇ ਨਹੀਂ ਜੀ ਪਾਟੋ ਧਾੜ ਲੜਾਈ ਕਲੇਸ਼ ਵਾਧੂ ਆ। ਹੁਣ 22 ਅਪ੍ਰੈਲ ਨੂੰ NSA ਖਤਮ ਹੋਣੀ ਹੈ। 22 ਅਪ੍ਰੈਲ ਨੂੰ NSA ਖਤਮ ਹੋਣ ਦੇ ਨਾਲ ਲੱਗਦਾ ਇਹ ਆ ਕਿ ਜਿਹੜੀ ਚਿੱਠੀ ਗ੍ਰਹਿ ਮੰਤਰਾਲੇ ਨੂੰ ਭੇਜੀ ਆ ਵੀ ਅੱਗੇ ਨਾ ਕਰਿਓ ਜੀ ਇਹਨੂੰ ਬਾਹਰ ਨਾ ਮਤਲਬ ਭੇਜੋ ਡਿਬਰੂਗੜ੍ਹ ਤੋਂ, ਲੱਗਦਾ ਇਹ ਆ ਕਿ ਸਰਕਾਰ ਨੇ ਇੱਕ ਤਾਂ NSA ਗਾਂਹ ਨਹੀਂ ਵਧਾਉਣੀ ਹੋਣੀ, ਪਰ ਇਹ ਚਾਹੁੰਦੇ ਹੋਣੇ ਆ ਕਿ ਜਿਹੜੇ ਕੇਸ NSA ਤਾਂ ਸਿਰਫ ਆਪਾਂ ਕਹਿੰਦੇ ਆ ਵੀ ਸਿਕਿਉਰਿਟੀ ਪਰਪਸ ਦੇ ਹਿਸਾਬ ਨਾਲ ਬੰਦੇ ਨੂੰ ਨਜ਼ਰਬੰਦ ਰੱਖਣਾ ਹੁੰਦਾ ਨਾ, ਇੱਕ ਹੁੰਦਾ ਕਿਸੇ ਕਾਨੂੰਨ ਦੇ ਧਾਰਾ ਦੇ ਅਧੀਨ ਹਵਾਲਾਤੀ ਹੋਣਾ ਜਦੋਂ ਕੇਸ ਚੱਲਦਾ ਕਿਸੇ ਬੰਦੇ ਤੇ, ਇੱਕ ਹੁੰਦਾ ਜਦੋਂ ਸਜ਼ਾ ਹੋ ਜਾਂਦੀ ਆ ਉਦੋਂ ਉਹਨੂੰ ਕਹੀਦਾ ਕੈਦੀ, ਸਜ਼ਾ ਯਾਫਤਾ ਮੁਜਰਮ।
ਭਾਈ ਅਮਰਤਪਾਲ ਸਿੰਘ ਨਾ ਤਾਂ ਅਜੇ ਕੈਦੀ ਆ ਤੇ ਨਾ ਅਜੇ ਸਜ਼ਾ ਯਾਫਤਾ ਮੁਜਰਮ, ਉਹ ਨਜ਼ਰਬੰਦ ਆ NSA ਅਧੀਨ। ਤੋਂ NSA ਅਧੀਨ ਜਦੋਂ ਨਜ਼ਰਬੰਦ ਹੈ ਤੇ ਜਦੋਂ ਉਹ NSA ਖਤਮ ਹੋਣ ਤੋਂ ਬਾਅਦ ਜਿਹੜੇ ਉੱਤੇ ਪਰਚੇ ਦਰਜ ਕੀਤੇ ਆ ਕਈ, ਉਹਨਾਂ ਪਰਚਿਆਂ ਦਾ ਸਾਹਮਣਾ ਕਰੇਗਾ, ਉਦੋਂ ਉਹਦੀ ਸਥਿਤੀ ਹਵਾਲਾਤੀ ਵਾਲੀ ਹੋਏਗੀ। ਨਜ਼ਰਬੰਦ ਜਿਹੜਾ ਕੋਈ ਬੰਦਾ ਹੋਵੇ ਉਹਨੂੰ ਜੋ ਫੈਸਿਲਿਟੀਜ਼ ਜਾਂ ਸਹੂਲਤਾਂ ਮਿਲਦੀਆਂ ਨੇ ਉਹ ਹਵਾਲਾਤੀ ਨੂੰ ਨਹੀਂ ਮਿਲਦੀਆਂ, ਤੇ ਜੋ ਹਵਾਲਾਤੀ ਨੂੰ ਕਾਨੂੰਨ ਅਨੁਸਾਰ ਮਿਲਦੀਆਂ ਨੇ ਕੋਈ ਚੀਜ਼ਾਂ, ਉਹ ਕੈਦੀ ਨੂੰ ਨਹੀਂ ਮਿਲਦੀਆਂ। ਸੋ ਉਹਦੇ ਸਟੇਟਸ ਵਿੱਚ ਵੀ ਫਰਕ ਆਵੇਗਾ। ਤੋਂ ਭਾਈ ਅਮਰਤਪਾਲ ਸਿੰਘ ਦੇ ਬਾਰੇ ਲੱਗਦਾ ਇਹ ਹੋਆ ਕਿ 22 ਅਪ੍ਰੈਲ ਤੋਂ ਬਾਅਦ ਜਿਹੜੇ ਮੁਕੱਦਮੇ ਦਰਜ ਕੀਤੇ ਹੋਏ ਨੇ ਪੰਜਾਬ ਸਰਕਾਰ ਨੇ ਉਹ ਚਲਾਏ ਜਾਣਗੇ। ਤੇ ਉੱਥੇ ਰੱਖਣ ਦਾ ਮਤਲਬ ਇਹੀ ਆ ਵੀ ਹੁਣ NSA ਹੋਰ ਅੱਗੇ ਨਹੀਂ ਵਧਾਉਣੀ ਹੋਊਗੀ ਪੰਜਾਬ ਸਰਕਾਰ ਨੇ। ਤੇ ਇਹ ਚਾਹੁੰਦੇ ਹੋਣੇ ਆ ਕਿ ਜੇਕਰ ਕੇਸ ਚੱਲਦੇ ਹੋਣਗੇ ਤਾਂ ਹੋਰ ਤਰ੍ਹਾਂ ਦਾ ਮਾਹੌਲ ਹੋਊਗਾ, NSA ਦਾ ਹੋਰ ਤਰ੍ਹਾਂ ਹੋਊਗਾ। ਪਿਛਲੀ ਵਾਰ NSA ਦੇ ਅਧੀਨ ਹੋਣ ਕਰਕੇ ਇਲੈਕਸ਼ਨ ਲੜ ਕੇ ਜਿੱਥੇ ਉਹ ਆਪ ਜਿੱਤਿਆ ਅਮਰਤਪਾਲ ਸਿੰਘ, ਉੱਥੇ ਉਹ ਸਰਬਜੀਤ ਸਿੰਘ ਖਾਲਸਾ ਨੂੰ ਵੀ ਜਿਤਾ ਗਿਆ। ਮੈਂ ਤਾਂ ਤੁਹਾਨੂੰ ਪਿੱਛੇ ਜੇ ਇੱਕ ਵਾਰੀ ਗੱਲ ਦੱਸੀ ਸੀ, ਉਹ YouTube ਤੇ ਵੀਡੀਓ ਪਈ ਆ ਕਾਂਗਰਸੀ ਲੀਡਰ ਸ਼ਮਸ਼ੇਰ ਸਿੰਘ ਦੂਲੋਂ ਦੀ। ਉਹ ਕਹਿੰਦਾ ਮੁੰਡੇ ਗਲਤੀ ਕਰ ਗਏ, ਜੇ ਕਿਤੇ ਸਾਰੀਆਂ ਸੀਟਾਂ ਤੇ ਬੰਦੇ ਖੜਾ ਦਿੰਦੇ ਨਾ, ਇਹਨਾਂ ਦੀ ਹਵਾ ਬਣ ਜਾਣੀ ਸੀ ਤੇ ਸਾਰੇ ਪੰਜਾਬ ਦੀਆਂ 12-13 ਸੀਟਾਂ ਇਹਨਾਂ ਨੇ ਜਿੱਤ ਜਾਣੀਆਂ ਸੀ। ਖੈਰ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣਦੇ ਦਿਖ ਰਹੇ ਨੇ, ਉਹਦੇ ਵਿੱਚ ਦਿਨੋਂ ਦਿਨ ਸਿਆਸੀ ਪਿੜ ਮੱਘਦਾ ਜਾ ਰਿਹਾ। ਪੰਜਾਬ ਦੇ ਵਿੱਚ ਦੋ ਧਿਰਾਂ, ਅਕਾਲੀ ਦਲ ਬਾਦਲ ਵਾਲਾ, ਸੁਖਬੀਰ ਵਾਲਾ, ਉਹਦੇ ਮੁਕਾਬਲੇ ਤੇ ਗਿਆਨੀ ਹਰਪ੍ਰੀਤ ਸਿੰਘ ਵਾਲਾ। ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੇ ਪੱਖ ਵਿੱਚ ਇਮੋਸ਼ਨ ਕੌਮ ਦਾ ਜ਼ਿਆਦਾ ਵਾ, ਤੇ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਨੈਗੇਟਿਵਿਟੀ ਨਾਲ ਦੇਖਿਆ ਜਾਣਾ ਹੈਗਾ। ਪਰ ਸੱਚਾਈ ਇਹ ਆ ਕਿ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਦਿਨੋਂ ਦਿਨ ਆਪਦੀ ਭੱਜ ਦੌੜ ਕਰਕੇ ਮੀਡੀਆ ਦੇ ਵਿੱਚ ਲਾਈਮਲਾਈਟ 'ਚ ਆ ਕੇ ਦਿਨੋਂ ਦਿਨ ਆਪਦਾ ਪ੍ਰਭਾਵ ਵਧਾ ਰਿਹਾ, ਤੇ ਉਨੀ ਹੀ ਤੇਜ਼ੀ ਨਾਲ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਆਪਦਾ ਪ੍ਰਭਾਵ ਗਵਾ ਰਿਹਾ। ਗਿਆਨੀ ਹਰਪ੍ਰੀਤ ਸਿੰਘ ਇੱਕ ਚੰਗੇ ਗਿਆਨੀ ਹੋ ਸਕਦੇ ਹੈ, ਪਰ ਉਹ ਸਿਆਸੀ ਖੇਤਰ ਦੇ ਖਾਸ ਤੌਰ ਤੇ ਜਿਹੋ ਜਿਹੀ ਟੁੱਚੜ ਬੁੱਚੜ ਲੰਡੀ ਬੁੱਚੀ ਵਾਲੀ ਸਿਆਸਤ ਚੱਲਦੀ ਹੈ, ਉਹਦੇ ਵਿੱਚ ਉਹ ਅਸਫਲ ਰਹਿਣਗੇ। ਅੱਜ ਵੀ ਅਸਫਲ ਨੇ, ਕੱਲ ਨੂੰ ਵੀ ਅਸਫਲ ਰਹਿਣਗੇ। ਜੇ ਕਿਤੇ ਉਸੇ ਮੌਕੇ ਜਦੋਂ ਬਣਿਆ ਸੀ ਅਕਾਲੀ ਦਲ ਇਹਨਾਂ ਦਾ, ਕੁੰਦਰ ਸਰਜੀਤ, ਉਦੋਂ ਹੀ ਮਨਪ੍ਰੀਤ ਸਿੰਘ ਅਯਾੜੀ ਵਰਗੇ ਕਿਸੇ ਬੰਦੇ ਨੂੰ ਬਣਾ ਲੈਂਦੇ ਤਾਂ ਚੰਗਾ ਸੀ, ਪਰ ਹੁਣ ਇਹਨਾਂ ਦਾ ਨੁਕਸਾਨ ਜਿਹੜਾ ਹੈਗਾ ਉਹ ਹੋ ਚੁੱਕਿਆ। ਇਹਨਾਂ ਦੋਨਾਂ ਧਿਰਾਂ ਨੂੰ BJP ਦੇ ਰਾਹੀਂ ਜਾਂ ਏਜੰਸੀਆਂ ਦੇ ਰਾਹੀਂ ਸ਼ਹਿ ਦੇਣੀ ਸੁਭਾਵਿਕ ਹੈ। ਉਹਦੇ ਕਾਰਨ ਕੀ ਆ ਉਹ ਆਪਾਂ ਜਾਣਦੇ ਹੀ ਆ ਕਿ ਸਿੱਖਾਂ ਦੀ ਸ਼ਕਤੀ ਦੇ ਵੱਧ ਤੋਂ ਵੱਧ ਟੁਕੜੇ ਕਰਨੇ ਕੇਂਦਰ ਦਾ ਏਜੰਡਾ, ਤੇ ਜੇ ਦੋਨੇ ਧਿਰਾਂ ਆਪਸ ਵਿੱਚ ਹੀ ਟਕਰਾਅ ਵਿੱਚ ਆਉਣ ਤਾਂ ਹੋਰ ਕੀ ਚਾਹੀਦਾ। ਇਹ ਬਿਲਕੁਲ ਉਵੇਂ ਦੀ ਗੱਲ ਹੈ ਜਿਵੇਂ 1994 ਦੇ ਵਿੱਚ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਤਾਂ ਉਸ ਅਕਾਲੀ ਦਲ ਨੂੰ ਸੀ ਜਿਹਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਸੀਗੇ, ਅਕਾਲੀ ਦਲ ਅੰਮ੍ਰਿਤਸਰ। ਪਰ ਏਜੰਸੀਆਂ ਨੇ ਵੱਡੇ ਬਾਦਲ ਨੂੰ ਪੰਪ ਮਾਰ ਕੇ ਸੈਣੀ ਵਰਗੇ ਬੁੱਚੜਾਂ ਨੂੰ ਨਾਲ ਲਾ ਕੇ ਜਿਹੜਾ ਅਕਾਲੀ ਦਲ ਬਣਾਇਆ, ਆਖਰ ਕਾਮਯਾਬ ਸਿਸਟਮ ਨੇ ਉਸ ਅਕਾਲੀ ਦਲ ਨੂੰ ਕੀਤਾ ਸੀ। ਸੋ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਨੂੰ ਖਤਮ ਕਰਨਾ ਤਾਂ ਕਿ ਦੁਨੀਆ ਦੇ ਵਿੱਚ, ਇਤਿਹਾਸ ਵਿੱਚ ਇਹ ਪ੍ਰਭਾਵ ਜਾਵੇ ਕਿ ਦੇਖੋ ਜਿਹੜਾ ਅਕਾਲੀ ਦਲ ਅਕਾਲ ਤਖਤ ਦੇ ਰਾਹੀਂ ਸੱਚਾ ਤੇ ਸੁੱਚਾ ਅਕਾਲੀ ਦਲ ਆ, ਉਹਦੀ ਕੋਈ ਪੰਜਾਬ ਦੇ ਵਿੱਚ ਪੁੱਛ ਦੱਸ ਨਹੀਂ ਹੁੰਦੀ। ਹਮੇਸ਼ਾ ਜਿਹੜਾ ਮਾੜਾ ਜਾਂ ਭੈੜੇ ਪੱਖ ਦਾ ਅਕਾਲੀ ਦਲ ਆ ਉਹ ਕਾਮਯਾਬ ਹੁੰਦਾ। ਇਹ ਬਣਾਉਣ ਦੇ ਲਈ ਸਿੱਖੀ ਦਾ, ਪੰਥ ਦਾ, ਸਿੱਖ ਸੰਸਥਾਵਾਂ ਦਾ ਘਾਣ ਕਰਨ ਲਈ ਸਟੇਟ ਚਾਹੇਗੀ ਕਿ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਉੱਡ ਪੁੱਡ ਜਾਵੇ, ਤੇ ਸੁੱਖ ਨਾਲ ਗਿਆਨੀ ਹਰਪ੍ਰੀਤ ਸਿੰਘ ਆਪ ਤੇ ਉਹਦੇ ਚੇਲੇ ਬਾਲ ਕੇ ਉਹਦੀ ਟੀਮ ਆ ਜਿਹੜੀ ਉਹ ਆਪ ਵੀ ਉਹੋ ਜਿਹੇ ਕੰਮ ਕਰਨ ਲੱਗੇ ਹੋਏ। ਹੁਣ ਆ ਜੋ ਆਪਾਂ ਭਾਈ ਅਮਰਤਪਾਲ ਸਿੰਘ ਵਾਲੇ ਅਕਾਲੀ ਦਲ ਤੇ
ਜਿਸ ਤਰੀਕੇ ਨਾਲ ਦਿਨੋਂ ਦਿਨ ਇਹਨਾਂ ਦੀ ਤਾਕਤ ਵਿੱਚ ਵਾਧਾ ਹੋ ਰਿਹਾ, ਜਿਸ ਤਰੀਕੇ ਨਾਲ ਦੂਜੀਆਂ ਧਿਰਾਂ ਦੇ ਵਿੱਚੋਂ ਜਿਨ੍ਹਾਂ ਨੂੰ ਆਸ ਨਹੀਂ, ਉਹ ਭੱਜ ਭੱਜ ਕੇ ਇੱਥੇ ਆ ਰਹੇ ਨੇ ਕਿ ਸਾਨੂੰ ਕੋਈ ਟਿਕਟ ਮਿਲ ਜੂ। ਇਹ ਸਾਫ਼ ਦੱਸ ਰਿਹਾ ਕਿ ਭਾਈ ਅਮਰਤਪਾਲ ਸਿੰਘ ਵਾਲਾ ਅਕਾਲੀ ਦਲ ਇਸ ਟਾਈਮ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਨਾਲੋਂ ਤੱਕ ਵੱਧ ਮਜ਼ਬੂਤ ਹੈਗਾ ਹੀ ਆ, ਪਰ ਉਹ ਜਿਹੜਾ ਬਾਦਲ ਵਾਲਾ ਅਕਾਲੀ ਦਲ ਆ, ਸੁਖਬੀਰ ਵਾਲਾ, ਉਹਦੇ ਤੋਂ ਵੀ ਵੱਧ ਮਜ਼ਬੂਤ ਹੈ। ਤੇ ਇਹਨਾਂ ਤੋਂ ਇਲਾਵਾ ਅਗਲਾ ਅਕਾਲੀ ਦਲ ਆ ਜਾਂਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲਾ। ਮਾਨ ਦਲ ਦਾ ਜਿਹੜਾ ਹਿਸਾਬ ਕਿਤਾਬ ਆ ਪਿਛਲੇ ਲੰਮੇ ਅਰਸੇ ਤੋਂ ਆਪਾਂ ਦੇਖਦੇ ਆ ਰਹੇ ਹਾਂ, ਉਹ ਹਰ ਵਾਰੀ ਇਲੈਕਸ਼ਨਾਂ ਦੇ ਮੌਕੇ ਦੂਜੀਆਂ ਜਿਹੜੀਆਂ ਹਮਖਿਆਲੀ ਪਾਰਟੀਆਂ ਉਹਨਾਂ ਦੇ ਨੇੜੇ ਆਉਂਦੀਆਂ ਨੇ, ਸੋਚ ਕੇ ਏਜੰਡੇ ਤਹਿਤ ਕਿ ਆਪਾਂ ਇਕਜੁੱਟ ਹੋ ਕੇ ਇੱਕ ਕੋਆਰਡੀਨੇਸ਼ਨ ਬਣਾ ਕੇ ਚੋਣ ਲੜੀਏ, ਤਾਂ ਉਹ ਬੜੀ ਮੌਜ ਨਾਲ ਇੰਨਾ ਕਹਿ ਕੇ ਸਾਰਿਆਂ ਨੂੰ ਭਜਾ ਦਿੰਦੇ ਆ ਕਿ ਜੇ ਤਾਂ ਖਾਲਿਸਤਾਨ ਦੀ ਗੱਲ ਕਰਨੀ ਆ ਤਾਂ ਆ ਜਾਓ, ਤੇ ਨਹੀਂ ਭੱਜੋ। ਸੋ ਉਹਨਾਂ ਨੇ ਆਪਦਾ ਹਿਸਾਬ ਕਿਤਾਬ ਪਹਿਲੋਂ ਵਾਲਾ ਹੀ ਰੱਖਣਾ। ਹੁਣ ਇਸ ਤੋਂ ਅੱਗੇ ਆ ਜਾਈਏ ਆਪਾਂ ਪੰਜਾਬ ਦੇ ਵਿੱਚ ਕਾਂਗਰਸ ਦੀ ਆਪਦੀ ਧੜੇਬਾਜ਼ੀ, ਆਪਦਾ ਕਲੇਸ਼ ਜਿਹੜਾ ਹੈ ਉਹ ਸਾਰਿਆਂ ਦੇ ਜਨਤਕ ਤੌਰ ਤੇ ਹੁਣ ਤਾਂ ਸਾਹਮਣੇ ਆ, ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਬੀਜੇਪੀ ਜਿਹੜੀ ਆ ਉਹ ਆਪਣੇ ਹਿਸਾਬ ਨਾਲ ਪੱਤੇ ਖੇਡ ਰਹੇ ਨੇ ਕਿ ਜਿੰਨੇ ਪਰਸੈਂਟ ਸਾਡੇ ਕੋਲੇ ਵੋਟ ਹੈਗੀ ਆ, ਜਿਹੜੀ ਬਾਦਲ ਕਿਆਂ ਦੇ ਵੇਲੇ ਉਹਨਾਂ ਨੇ ਇਕੱਠੀ ਕੀਤੀ ਆ ਜਾਂ ਪਿਛਲੀਆਂ ਇਲੈਕਸ਼ਨਾਂ ਮੌਕੇ ਉਹਨਾਂ ਨੇ ਦੇਖੀ ਆ, ਉਹ ਕਹਿੰਦੇ ਆ ਕਿ ਅਸੀਂ ਇਸ ਵੋਟ ਨੂੰ ਤਾਂ ਪੱਕਾ ਰੱਖਣਾ ਤੇ ਬਾਕੀ ਜਿਹੜੀ ਵੋਟ ਆ ਪੰਜਾਬ ਦੇ ਵਿੱਚ ਉਹਦੇ ਵੱਧ ਤੋਂ ਵੱਧ ਟੁਕੜੇ ਕਰਨੇ। ਯਾਨੀ ਕਿ ਜੇ 20% ਵੋਟ ਸਾਨੂੰ ਪੈਂਦੀ ਆ ਤਾਂ 80% ਬਾਕੀ ਵੋਟ ਆ ਜਿਹੜੀ ਉਹਨੂੰ 100 ਟੁਕੜਿਆਂ 'ਚ 1000 ਟੁਕੜਿਆਂ 'ਚ ਵੰਡਣ ਲਈ ਜੋ ਕੁਝ ਵੀ ਕਰ ਸਕੀਦਾ ਉਹ ਕਰਾਂਗੇ। ਸੋ ਇਸ ਹਿਸਾਬ ਕਿਤਾਬ ਦੇ ਵਿੱਚ ਬੜੇ ਪੱਤੇ ਖੇਡੇ ਜਾ ਰਹੇ ਨੇ। ਜਿਹੜੀ ਗੱਲ ਮਨੀਸ਼ ਸਿਸੋਦੀਆ ਨੇ ਕਹੀ ਸੀ, ਆਮ ਆਦਮੀ ਪਾਰਟੀ ਦੇ ਲੀਡਰ ਨੇ, ਸਾਮ ਦਾਮ ਦੰਡ ਭੇਦ ਵਾਲੀ, ਉਹ ਤਾਂ ਇਸ ਟਾਈਮ ਪੂਰੀ ਤਰ੍ਹਾਂ ਲਾਗੂ ਹੈਗੀ ਹੋਈ ਆ। ਲੱਗਦਾ ਇਉਂ ਆ ਕਿ ਕੁਝ ਜ਼ਿਆਦਾ ਹੀ ਸਿੱਖ ਲਏ ਤਾਂ ਇਹਨਾਂ ਨੇ, ਆਮ ਆਦਮੀ ਪਾਰਟੀ ਵਾਲਿਆਂ ਨੇ। ਹਰ ਰੋਜ਼ ਕੋਈ ਨਾ ਕੋਈ ਸਕੈਂਡਲ, ਕੋਈ ਨਾ ਕੋਈ ਰੌਲਾ ਰੱਪਾ ਇਹਨਾਂ ਦਾ ਸਾਹਮਣੇ ਆ ਜਾਂਦਾ। ਲੱਗਦਾ ਇਹ ਆ ਕਿ ਇਹਨਾਂ ਨੂੰ ਹੁਣ ਇਹ ਆ ਕਿ ਵੱਧ ਤੋਂ ਵੱਧ ਨੋਟ ਇਕੱਠੇ ਕਰੋ, ਅਗਲੀ ਇਲੈਕਸ਼ਨ ਜਿੱਤਣੀ ਹੈ। ਇਸ ਚੱਕਰ ਦੇ ਵਿੱਚ ਕਈ ਥਾਂ ਦੇ ਉੱਤੇ ਗੜਬੜਾਂ ਵੀ ਹੋ ਜਾਂਦੀਆਂ ਨੇ, ਪਰ ਉਹ ਗੱਲ ਤੋਂ ਬੇਪਰਵਾਹ ਹੋ ਕੇ ਆਮ ਆਦਮੀ ਪਾਰਟੀ ਅੱਗੇ ਵਧ ਰਹੀ ਹੈ। ਅੱਜ ਦੱਸਦੇ ਆ ਕਿ ਜਲੰਧਰ ਦੇ ਵਿੱਚ ਸ਼ਾਇਦ PAP 'ਚ ਇਕੱਠੇ ਕਰਕੇ ਭਗਵੰਤ ਮਾਨ ਨੇ ਤੇ ਦਿੱਲੀ ਦੇ ਕੁਝ ਇਹਨਾਂ ਦੇ ਲੀਡਰਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ, ਮੰਤਰੀਆਂ ਦੀ, ਵਿਧਾਇਕਾਂ ਦੀ ਕਲਾਸ ਲਾਈ ਆ ਕਿ ਥੋੜਾ ਜਿਹਾ ਤੁਸੀਂ ਸੁਰਤ ਟਿਕਾਣੇ ਰੱਖ ਕੇ ਕੰਮ ਕਰੋ। ਠੀਕ ਆ, ਆਪਾਂ ਲੁੱਟਮਾਰ ਕਰਨੀ ਆ, ਪਰ ਨੰਗੇ ਚਿੱਟੇ ਹੋਣ ਤੋਂ ਬਚੋ। ਖੈਰ, ਉਹਨਾਂ ਨੂੰ ਜੇ ਆਪਦਾ ਅਕਸ ਸੁਧਾਰਨ ਦਾ ਹੁਣ ਚੇਤਾ ਆ ਵੀ ਗਿਆ ਤਾਂ ਕੋਈ ਫਰਕ ਨਹੀਂ ਪੈਣਾ। ਲੋਕਾਂ ਦੇ ਵਿੱਚ ਮੌਕੇ ਦੀ ਸਰਕਾਰ ਦੇ ਖਿਲਾਫ ਹਮੇਸ਼ਾ ਹੀ ਰੋਹ ਹੁੰਦਾ। ਇਸ ਮੌਕੇ ਉਹ ਰੋਹ ਜਿਹੜਾ ਹੈਗਾ ਉਹ ਵੱਧ ਰਿਹਾ। ਬੇਸ਼ੱਕ ਆਮ ਆਦਮੀ ਪਾਰਟੀ ਲੋਕਾਂ ਦਾ ਦਿਮਾਗ, ਦਿਲ ਆਪਦੇ ਵੱਲ ਕਰਨ ਦਾ ਪੂਰਾ ਯਤਨ ਕਰ ਰਹੀ ਆ, ਪਰ ਜਾਪਦਾ ਇਹ ਆ ਕਿ ਜੋ ਪ੍ਰਭਾਵ ਪਿਛਲੀ ਇਲੈਕਸ਼ਨ ਮੌਕੇ ਰਿਹਾ ਜਦੋਂ ਇਹ ਜਿੱਤੇ ਨੇ, ਉਹ ਨਹੀਂ ਹੈ। ਖੈਰ, ਹੁਣ ਗੱਲ ਕਰਦੇ ਹਾਂ ਆਪਾਂ ਕਿ ਪੰਜਾਬ ਦੇ ਵਿੱਚ BJP ਤੇ ਆਮ ਆਦਮੀ ਪਾਰਟੀ ਵੱਲੋਂ ਕੀ ਪੱਤੇ ਖੇਡੇ ਜਾ ਰਹੇ ਨੇ। BJP ਤੇ ਆਮ ਆਦਮੀ ਪਾਰਟੀ ਵੱਲੋਂ ਬੜੀ ਸਕੀਮ ਨਾਲ ਇਹ ਜਤਾਇਆ ਜਾ ਰਿਹਾ ਕਿ ਬਾਕੀ ਸਾਰੀਆਂ ਜਿਹੜੀਆਂ ਧਿਰਾਂ ਨੇ ਉਹ ਤਾਂ ਐਵੇਂ ਨੇ। ਅਸਲੀ ਲੜਾਈ ਆ ਜਿਹੜੀ ਉਹ ਤਾਂ ਆਮ ਆਦਮੀ ਪਾਰਟੀ ਤੇ BJP ਵਿਚਾਲੇ ਚੱਲ ਰਹੀ ਹੈ। ਇਸ ਗੱਲ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰਨ ਦੇ ਲਈ ਬੜਾ ਕੁਝ ਕੀਤਾ ਜਾ ਰਿਹਾ। ਤੁਹਾਡੇ ਸਾਹਮਣੇ ਹੈ ਕਿ ਰਾਜ ਸਭਾ ਦੇ ਮੈਂਬਰ ਅਸ਼ੋਕ ਮਿੱਤਲ, ਜਿਨ੍ਹਾਂ ਨੂੰ ਰਾਘਵ ਚੱਡੇ ਤੋਂ ਜਦੋਂ ਰਾਜ ਸਭਾ ਦੇ ਵਿੱਚ ਇਹਨਾਂ ਨੇ ਉਹਨੂੰ ਪਾਸੇ ਕੀਤਾ, ਰਾਘਵ ਚੱਡੇ ਨੂੰ, ਇਹਨੂੰ ਅਸ਼ੋਕ ਮਿੱਤਲ ਨੂੰ ਫਿਰ ਰਾਜ ਸਭਾ ਦਾ ਡਿਪਟੀ ਲੀਡਰ ਜਿਹੜਾ ਸੀ ਉਹ ਬਣਾਇਆ ਸੀ। ਤੇ ਇਹ ਚਰਚਾ ਕਈ ਦਿਨ ਦੀ ਚੱਲ ਰਹੀ ਆ ਕਿ ਰਾਘਵ ਚੱਡਾ BJP ਦੇ ਸੰਪਰਕ ਵਿੱਚ ਸੀਗਾ, ਇਸ ਕਰਕੇ ਆਮ ਆਦਮੀ ਪਾਰਟੀ ਨੇ ਉਹਨੂੰ ਰਗੜਾ ਫੇਰਿਆ। ਤੇ ਅੱਜ ਇਹ ਸਵੇਰ ਤੋਂ ਰੌਲਾ ਪਿਆ ਹੋਇਆ ਕਿ ਜੀ ਉਹ ਪੁਲਿਸ ਜਿਹੜੀ ਪੰਜਾਬ ਪੁਲਿਸ ਦਿੱਤੀ ਹੋਈ ਸੀ, ਜਿਹਦੇ ਉੱਤੇ ਬੜਾ ਪੰਜਾਬ ਦੇ ਲੋਕਾਂ ਨੂੰ ਇਤਰਾਜ਼ ਸੀਗਾ ਕਿ ਰਾਘਵ ਚੱਡੇ ਨੂੰ ਇਹ ਸਾਡੇ ਪੰਜਾਬ ਦੇ ਮੁਲਾਜ਼ਮ ਕਿਉਂ ਦਿੱਤੇ ਹੋਏ ਨੇ। ਉਹ ਕਹਿੰਦੇ ਉਹਦੇ ਤੋਂ ਵਾਪਸ ਲੈ ਲੇ
ਤੇ ਨਾਲ ਇਹ ਗੱਲ ਉਡਾਤੀ ਆ ਕਿ ਜੀ ਉਹਨੂੰ ਤਾਂ ਜਿਹੜੀ ਆ ਬੀਜੇਪੀ ਨੇ ਜਾਂ ਮੋਦੀ ਸਰਕਾਰ ਨੇ ਬੜੀ ਵਧੀਆ ਸਿਕਿਉਰਿਟੀ ਦਿੱਤੀ ਹੋਈ ਆ, ਜਦੋਂ ਕਿ ਜਿਹੜਾ ਰਾਘਵ ਚੱਡਾ ਉਹ ਕਹਿੰਦਾ ਇਹੋ ਜਿਹੀ ਕੋਈ ਗੱਲ ਹੈ ਨਹੀਂ। ਪਰ ਮੁੱਖ ਗੱਲ ਇਹ ਨਹੀਂ ਹੈ। ਅੱਜ ਮੁੱਖ ਗੱਲ ਇਹ ਆ ਕਿ ਅਸ਼ੋਕ ਮਿੱਤਲ, ਜਿਹੜਾ ਕਿ ਲਵਲੀ ਸਵੀਟਸ ਦਾ ਜਲੰਧਰ ਦੇ ਵਿੱਚ ਬੜਾ ਕਾਰੋਬਾਰੀ ਮਠਿਆਈਆਂ ਦੀ ਦੁਕਾਨ ਦਾ ਹੁੰਦਾ ਸੀ, ਫਿਰ ਉਹਨੇ ਯੂਨੀਵਰਸਿਟੀ ਖੋਲ ਲਈ, ਫਿਰ ਤਾਂ ਲੈ ਲੰਡੇ ਦਾ ਚੱਲ ਲੰਡੇ ਦਾ ਅਰਬਾਂ ਖਰਬਾਂ ਪਤੀ ਇਹ ਬੰਦਾ। ਤੇ ਇਸ ਬੰਦੇ ਨੇ ਇੱਕ ਸਧਾਰਨ ਹਲਵਾਈ ਦੀ ਦੁਕਾਨ ਤੋਂ ਜਿੰਨੀਆਂ ਬੁਲੰਦੀਆਂ ਤੇ ਪਹੁੰਚ ਕੇ ਰਾਜ ਸਭਾ ਦੇ ਵਿੱਚ ਡਿਪਟੀ ਲੀਡਰ ਦੇ ਪਦ ਤੱਕ, ਹੁਣ ਜਦੋਂ ਤੱਕਰ ਤਾਂ ਇਹ ਹੇਠਲੇ ਦਰਜੇ ਦੀਆਂ ਸਿਆਸੀ ਪੋਸਟਾਂ ਤੇ ਚੱਲਦਾ ਰਿਹਾ, ਉਦੋਂ ਗੱਲ ਹੋਰ ਸੀ। ਪਰ ਹੁਣ ਬੀਜੇਪੀ ਵਾਲਿਆਂ ਨੇ ਇਹਨੂੰ ਅੱਖ ਤੈਣ ਰੱਖ ਲਿਆ। ਸੋ ਅੱਜ ਸਵੇਰ ਤੋਂ ਜਿੰਨੇ ਵੀ ਇਹਦੇ ਵਪਾਰਕ ਟਿਕਾਣੇ ਆ ਉੱਥੇ ਈਡੀ ਨੇ ਰੇਡ ਕੀਤੀ ਆ, ਤੇ ਕੱਲ ਤੱਕ ਪਤਾ ਲੱਗ ਸਕਦਾ ਕਿ ਕੀ ਕੁਝ ਲੱਭਿਆ ਜਾਂ ਕਿਹੜਾ ਇਹ ਤੇ ਮੁਕੱਦਮਾ ਉਹਨਾਂ ਨੇ ਬਣਾਉਣਾ। ਪਰ ਇਹ ਬਲੀ ਦਾ ਬੱਕਰਾ ਜਿਹੜਾ ਹੈਗਾ ਉਹ ਜ਼ਰੂਰ ਬਣ ਗਿਆ। ਏਡੇ ਵੱਡੇ ਅੰਪਾਇਰ ਨੂੰ ਖੜਾ ਕਰਨ ਵਿੱਚ ਗੜਬੜਾ ਤਾਂ ਹੋਣਗੀਆਂ ਹੀ। ਇੱਕ ਜਿਹੜਾ ਇਹਨਾਂ ਨੇ ਉਥੋਂ ਲੁਧਿਆਣੇ ਤੋਂ ਲੱਭਿਆ ਇਹੋ ਜਿਹਾ ਹੀ, ਅਸਲ ਵਿੱਚ ਅਸ਼ੋਕ ਮਿੱਤਲ, ਫਲਾਨਾ ਬਾਂਸਲ, ਫਲਾਨਾ, ਇਹ ਸਾਰੇ ਪੰਜਾਬ ਦੇ ਸਿਆਸਤ ਵਿੱਚ ਨਾ ਤਾਂ ਕਾਂਗਰਸ ਵੇਲੇ ਤੇ ਨਾ ਹੀ ਅਕਾਲੀ ਦਲ ਵੇਲੇ ਕਦੇ ਕਿਸੇ ਗਿਣਤੀ 'ਚ ਹੋਣੇ ਸੀ। ਇਹ ਸਾਰੇ ਲੋਕ ਆਮ ਆਦਮੀ ਪਾਰਟੀ ਨੇ ਲੱਭ ਕੇ ਲਿਆਂਦੇ। ਹੁਣ ਮਜੀਠੀਆ ਜਾਂ ਹੋਰ ਆਗੂਆਂ ਦਾ ਇਹ ਕਹਿਣਾ ਹੈ ਕਿ ਅਸਲ ਵਿੱਚ ਤਾਂ ਇਹ 2 ਨੰਬਰ ਦਾ ਪੈਸਾ 1 ਨੰਬਰ 'ਚ ਕਰਨ ਲਈ ਉਹਨਾਂ ਨੇ ਵਰਤੇ ਹੈ। ਪਰ ਸੱਚਾਈ ਇਹ ਆ ਕਿ ਹੌਲੀ ਹੌਲੀ ਇਹੋ ਜਿਹੇ ਬਹੁਤ ਸਾਰੇ ਗੈਰ ਸਿੱਖਾਂ ਨੂੰ ਪੰਜਾਬ ਦੇ ਵਿੱਚ ਆਗੂਆਂ ਦੇ ਤੌਰ ਤੇ ਉਭਾਰ ਕੇ, ਤੇ ਸਿੱਖਾਂ ਨੂੰ ਜਿਵੇਂ ਭਗਵੰਤ ਮਾਨ ਮੁੱਖ ਮੰਤਰੀ ਹੋਣ ਦੇ ਬਾਵਜੂਦ ਪੂਛ ਬਣਿਆ ਹੋਇਆ, ਉਹ ਇਵੇਂ ਉਹ ਦੂਜੇ ਤੀਜੇ ਦਰਜੇ ਦੇ ਸਿਆਸੀ ਚੌਧਰੀ ਬਣ ਕੇ ਹੀ ਰਹਿ ਜਾਣਗੇ। ਮੁੱਖ ਜਿਹੜੀ ਧਿਰ ਵਾ ਉਹ ਪੰਜਾਬ ਦੇ ਵਿੱਚ ਹਿੰਦੂ ਹੋਏਗਾ। ਤੋ ਜਿਹੜੀ ਗੱਲ ਬੀਤੇ ਦੌਰ ਵਿੱਚ ਸਾਡੇ ਪੰਜਾਬ ਦੇ ਲੋਕਾਂ 'ਚ ਇੱਕ ਪੀੜ ਵਾਂਗ ਹੁੰਦੀ ਸੀ ਕਿ ਪੰਜਾਬ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਸਾਡੀ ਪੱਗ ਵਾਲਿਆਂ ਨੂੰ ਪਿੱਛੇ ਕੀਤਾ ਜਾ ਰਿਹਾ, ਉਹ ਹੁਣ ਪ੍ਰੈਕਟੀਕਲੀ ਅਗਲੇ ਦੌਰ ਵਿੱਚ ਸਭ ਕੁਝ ਵਾਪਰੇਗਾ। ਗੱਲ ਹੁਣ ਇਹ ਹੈ ਕਿ ਇਹ ਜਿਹੜੇ ਰਾਤੋਂ ਰਾਤ ਅਮੀਰ ਹੋਏ ਲੋਕ ਨੇ, ਇਹਨਾਂ ਸਾਰਿਆਂ ਦੇ ਬਾਰੇ ਇੱਕ ਗੱਲ ਤਾਂ ਬੜੀ ਸੋਚਣ ਵਾਲੀ ਆ ਕਿ ਕਿਵੇਂ ਅਰਬਾਂ ਖਰਬਾਂ ਦੇ ਮਾਲਕ ਬਣ ਗਏ। ਆ ਜਿਹੜੇ ਟਰਾਲੀਆਂ ਵਾਲੇ ਰੌਲੇ ਦੇ ਵਿੱਚ ਹਰਦੀਪ ਸਿੰਘ ਮੁੰਡੀਆਂ ਨਾਂ ਦੇ ਮੰਤਰੀ ਦੇ ਬਾਰੇ ਪਰਦੇ ਫਾਸ਼ ਹੋਏ ਆ ਕਿ ਉਹ ਐਸਪੀਓ ਸੀ। ਐਸਪੀਓ ਹੋਮਗਾਰਡ ਵਾਲਿਆਂ ਨਾਲੋਂ ਵੀ ਇੱਕ ਰੈਂਕ ਹੇਠਾਂ ਮੰਨਿਆ ਜਾਂਦਾ। 40 ਰੁਪਏ ਦਿਹਾੜੀ ਦੇ ਉੱਤੇ ਭਰਤੀ ਕੀਤੇ ਸੀ ਮੁੰਡੇ ਪੰਜਾਬ 'ਚ ਉਦੋਂ, KPS ਗਿੱਲ ਮੌਕੇ ਬਿਆੰਤੇ ਬੁੱਚੜ ਦੇ ਵੇਲੇ। ਜਿਹੜੇ ਐਸਪੀਓ ਭਰਤੀ ਕੀਤੇ ਸੀ ਉਹ ਪੰਜਾਬ ਦੇ ਵਿੱਚ 1-2 ਨਹੀਂ, ਹਜ਼ਾਰਾਂ ਐਸਪੀਓ ਸੀ। ਉਹਨਾਂ ਵਿੱਚੋਂ ਕਿੰਨੇ ਕੁ ਨੇ ਜਿਨ੍ਹਾਂ ਨੇ ਰੱਜ ਕੇ ਰੋਟੀ ਖਾ ਲਈ ਹੋਵੇ ਕਦੇ? ਕੋਈ ਬਿਰਲਾ ਹੀ। ਜਿਨ੍ਹਾਂ ਐਸਪੀਓਜ਼ ਨੂੰ ਰੱਜ ਵੀ ਕਦੇ ਰੋਟੀ ਨਹੀਂ ਮਿਲੀ, ਉਹਨਾਂ ਵਿੱਚੋਂ ਇਹਨੂੰ ਕੀ ਇਹੋ ਜਿਹਾ ਲੱਭ ਗਿਆ ਕਿ ਅੱਜ ਹਰਦੀਪ ਸਿੰਘ ਮੁੰਡੀਆਂ ਅਰਬਾਂ ਖਰਬਾਂ ਪਤੀ ਬਣਿਆ ਫਿਰਦਾ। ਇਹਦੀ ਜਾਂਚ ਜਦੋਂ ਵੀ ਹੋਏਗੀ ਤਾਂ ਯਕੀਨਨ ਗੜਬੜ ਕੋਈ ਨਾ ਕੋਈ ਨਿਕਲੂਗੀ। ਜਿਵੇਂ ਲਵਲੀ ਯੂਨੀਵਰਸਿਟੀ ਵਾਲੇ ਦੀ ਗੜਬੜ ਸਾਫ਼ ਨਿਕਲ ਸਕਦੀ ਹੈ। ਅਸੀਂ ਇਸ ਮੌਕੇ ਪੰਜਾਬ ਦੇ ਵਿੱਚ ਇਹੋ ਜਿਹੇ ਬੇਸ਼ੁਮਾਰ ਚਿਹਰੇ ਦੇਖ ਰਹੇ ਹਾਂ ਜਿਹੜੇ ਸਾਡੇ ਵੇਲੇ ਸਾਡੇ ਸਾਹਮਣੇ ਬਿਲਕੁਲ ਸਧਾਰਨ ਘਰਾਂ ਦੇ ਵਿੱਚ ਆਮ ਮੁੰਡੇ ਸੀ, ਪਰ ਉਹਨਾਂ ਨੇ ਪਤਾ ਨਹੀਂ ਕਿੱਥੋਂ ਰਾਤੋਂ ਰਾਤ ਦੌਲਤਾਂ ਦੇ ਢੇਰ ਲਾ ਲਏ। ਇਹ ਜਿਹੜੀ ਗੜਬੜ ਆ, ਇਹਦੇ ਨਾਲ ਅਪਰਾਧ ਜੁੜਿਆ ਹੋਇਆ, ਹਵਾਲਾ ਜੁੜਿਆ ਹੋਇਆ, ਜਾਂ ਫਰੌਤੀਆਂ ਜੁੜੀਆਂ ਨੇ, ਜਾਂ ਸੁਪਾਰੀ ਕਿਲਿੰਗ ਜੁੜੀ ਆ, ਜਾਂ ਨਸ਼ਿਆਂ ਦਾ ਨੈਟਵਰਕ ਜੁੜਿਆ। ਬਹੁਤ ਗੰਭੀਰ ਮਸਲਾ ਕਿ ਇਹ ਲੋਕ ਕਿਵੇਂ ਰਾਤੋਂ ਰਾਤ ਅਰਬਾਂ ਖਰਬਾਂ ਪਤੀ ਬਣੇ। ਇਸ ਮੌਕੇ ਸਿਆਸੀ ਖੇਤਰ ਦੇ ਵਿੱਚ ਇਹੋ ਜਿਹੇ ਬਹੁਤ ਜ਼ਿਆਦਾ ਲੋਕ ਨੇ, ਜਿਵੇਂ ਦੀਪ ਸਿੱਧੂ ਦੀ ਫਿਲਮ ਦੇ ਵਿੱਚ ਜੋਰਾ 10 ਨੰਬਰੀਆ ਦੇ ਵਿੱਚ ਧਰਮਿੰਦਰ ਦੇ ਮੂੰਹੋਂ ਡਾਇਲਾਗ ਬੁਲਵਾਇਆ ਗਿਆ ਸੀ
ਕਿ ਜਿਹੜੀ ਰਾਜਨੀਤੀ ਹੈ ਇਹ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ। ਸੋ ਜਾਪਦਾ ਇਹੀ ਆ ਕਿ ਬਹੁਤੇ ਜਿਹੜੇ ਮਾੜੇ ਧੰਦੇ ਕਰਨ ਵਾਲੇ ਲੋਕ ਹੈ ਉਹਨਾਂ ਨੇ ਸਿਆਸਤ ਵਿੱਚ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਰਾਹੀਂ ਐਂਟਰੀ ਕੀਤੀ ਹੈ। ਕਈ ਸਰਪੰਚ ਜਾਂ ਕਈ ਹੋਰ ਹੇਠਲੇ ਦਰਜੇ ਦੇ ਆਗੂਆਂ ਦੇ ਰੌਲੇ ਪੈਂਦੇ ਆ ਕਿ ਜੀ ਆਮ ਆਦਮੀ ਪਾਰਟੀ ਦੇ ਨੇ, ਤੇ ਉਹਨਾਂ ਬਾਰੇ ਜਦੋਂ ਲੋਕ ਦੱਸਦੇ ਆ ਕਿ ਇਹ ਤਾਂ ਨਸ਼ਿਆਂ ਦੇ ਕਾਰੋਬਾਰ ਨਾਲ ਨੇ ਜਾਂ ਹੋਰ ਅਪਰਾਧਕ ਵਾਰਦਾਤਾਂ ਨਾਲ ਨੇ, ਤਾਂ ਹੈਰਾਨੀ ਨਹੀਂ ਹੁੰਦੀ। ਉਲਟਾ ਇਹ ਆ ਕਿ ਇੰਨਾ ਟਾਈਮ ਇਹ ਗੱਲ ਲੁਕੀ ਕਿਵੇਂ ਰਹੇਗੀ। ਪਰ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਪੰਜਾਬ ਦੀ ਸਿਆਸਤ ਵਿੱਚ ਅਪਰਾਧ ਦਾ ਬੋਲਬਾਲਾ, ਇਹਦੇ ਨਾਲ ਜੁੜਿਆ ਹੋਇਆ ਬਹੁਤ ਸਾਰਾ ਕੁਝ ਆ ਜਿਹੜਾ ਅਜੇ ਬਹੁਤ ਲੋਕਾਂ ਦੀ ਨਜ਼ਰ ਤੋਂ ਦੂਰ ਆ। ਸਮਝ ਸਭ ਨੂੰ ਆ ਕਿ ਗੜਬੜ ਆ, ਪਰ ਕਿਵੇਂ ਆ ਇਹ ਸਮਝ ਨਹੀਂ। ਤੇ ਇਸ ਮਾਹੌਲ ਦੇ ਵਿੱਚ ਜਦੋਂ ਆਪਾਂ ਟਰਾਲੀਆਂ ਵਾਲੇ ਰੌਲੇ 'ਚ ਦੇਖਦੇ ਆ ਕਿ ਬਾਗੀ ਨਾਂ ਦੇ ਕਿਸੇ ਕਲਾਕਾਰ ਨੂੰ ਵਰਤਿਆ ਗਿਆ, ਪੁਲਿਸ ਦਾ ਡੀਐਸਪੀ ਵੀ ਇੱਕ ਇਨਵੋਲਵ ਹੋਇਆ ਤੇ ਉਸ ਕਾਰੋਬਾਰੀ ਪਰਿਵਾਰ ਨੂੰ ਬਾਰ-ਬਾਰ ਡਰਾਇਆ ਧਮਕਾਇਆ ਗਿਆ ਗੈਂਗਸਟਰਾਂ ਦਾ ਨਾਂ ਲੈ ਕੇ। ਸੋ ਜਦੋਂ ਕਲਾਕਾਰ ਪਲੱਸ ਸਿਆਸਤ ਪਲੱਸ ਪੁਲਿਸ ਅਧਿਕਾਰੀ ਪਲੱਸ ਗੁੰਡੇ ਇਹ ਰਲ ਜਾਣ ਤਾਂ ਆਮ ਬੰਦੇ ਦਾ ਆਮ ਲੋਕਾਂ ਦਾ ਕੀ ਇੱਥੇ ਹਾਲ ਹੁੰਦਾ ਹੋਊਗਾ, ਇਹ ਦੇਖ ਲੈਣਾ ਚਾਹੀਦਾ। ਹਾਲਾਤ ਇੰਨੇ ਮਾੜੇ ਬਣਦੇ ਜਾ ਰਹੇ ਨੇ ਕਿ ਅੱਜ ਧਰਮਕੋਟ ਇਲਾਕੇ ਦੀ ਇੱਕ ਖਬਰ ਹੈ ਕਿ ਕਈ ਦਿਨਾਂ ਤੋਂ ਉਹਨੂੰ ਧਮਕੀਆਂ ਮਿਲ ਰਹੀਆਂ ਸੀ ਤੇ ਆਖਰ ਅੱਜ ਉਹਦੀ ਲਾਸ਼ ਆ ਜਿਹੜੀ ਉਹ ਗੱਡੀ ਚੋਂ ਮਿਲੀ ਆ। ਉਹ ਗੱਡੀ ਧਵਾਉਣ ਕਿਤੇ ਕੋਈ ਗਿਆ ਸੀ। ਇੱਕ ਖਬਰ ਹੁਣ ਆਈ ਆ ਕਿ ਪਾਇਲ ਹਲਕੇ ਦੇ ਵਿੱਚੋਂ ਇੱਕ ਜਿਹੜਾ ਬੰਦਾ ਉਹਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਹਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਜਿਹੜੀ ਆਏ ਦਿਨ ਪੰਜਾਬ ਦੇ ਵਿੱਚ ਥੋੜੇ ਜਿਹੇ ਸਹਿੰਦੇ ਪਰਿਵਾਰਾਂ ਦੇ ਉੱਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਨੇ, ਨਸ਼ਿਆਂ ਤੇ ਹੋਰ ਕਾਰੋਬਾਰ ਜਾਂ ਅਪਰਾਧਾਂ ਨਾਲ ਜੁੜੀਆਂ ਖਬਰਾਂ ਨੇ, ਇਹ ਪੰਜਾਬ ਦਾ ਅਕਸ ਯੂਪੀ ਬਿਹਾਰ ਦਾ ਅਕਸ ਆ ਜਿਹੜਾ ਉਹੋ ਜਿਹਾ ਬਣਾ ਰਹੀਆਂ ਨੇ। ਇੱਕ ਖਬਰ ਇੱਥੇ ਆਈ ਹੈ ਕਿ ਭੋਲਾ ਡਰੱਗ ਕੇਸ ਦੇ ਵਿੱਚ ਐਡਵੋਕੇਟ ਡਾਕਟਰ ਸ਼ੈਲੀ ਸ਼ਰਮਾ ਜਿਹੜਾ ਉਹਨੇ ਦੱਸਿਆ ਕਿ ਪੁਲਿਸ ਇੰਸਪੈਕਟਰ ਸਰਬਜੀਤ ਤੇ ਅਵਤਾਰ ਸਿੰਘ, ਹਰਪ੍ਰੀਤ ਸਿੰਘ, ਰਜੀਵ ਬਜਾਜ, ਇਹ ਜਿਹੜੇ ਚਾਰੇ ਆ ਇਹ ਸਪੈਸ਼ਲ ਕੋਰਟ ਆ ਜਿਹੜੀ ਸੀਬੀਆਈ ਦੀ ਮੋਹਾਲੀ ਵਾਲੀ, ਉਹਨੇ ਬਰੀ ਕਰਤੇ। ਹੁਣ ਭੋਲਾ ਡਰੱਗ ਕੇਸ ਜਿਹੜਾ ਉਹ ਪੰਜਾਬ ਦੀ ਸਿਆਸਤ ਵਿੱਚ ਬਹੁਤ ਵੱਡੇ ਅਰਥ ਰੱਖਦਾ ਕੇਸ ਹੈ। ਇਸ ਨੇ ਪੰਜਾਬ ਦੀ ਸਿਆਸਤ ਹਿਲਾਈ ਰੱਖੀ ਹੈ। ਮਜੀਠੀਏ ਉਹਨਾਂ ਦਾ ਜਾਂ ਹੋਰ ਕਈ ਸਿਆਸੀ ਪਰਿਵਾਰਾਂ ਦਾ ਭੋਲਾ ਡਰੱਗ ਕੇਸ ਵਿੱਚ ਨਾਂ ਆਉਣ ਤੋਂ ਬਾਅਦ ਬੜਾ ਕੁਝ ਵਾਪਰਿਆ। ਅੱਜ ਮੇਨ ਬੰਦੇ ਸਾਰੇ ਬਰੀ ਹੋ ਗਏ ਨੇ। ਇਸ ਗੱਲ ਤੋਂ ਆਪਾਂ ਕੀ ਅੰਦਾਜ਼ਾ ਲਾਈਏ? ਦੂਜੇ ਪਾਸੇ ਪੁਲਿਸ ਜਿਹੜੀ ਆ ਜੇਕਰ ਅਪਰਾਧੀਆਂ, ਗੁੰਡਿਆਂ ਤੇ ਗਾਇਕਾਂ, ਕਲਾਕਾਰਾਂ ਦੇ ਸੰਪਰਕ 'ਚ ਆ ਕੇ ਫੱਟੇ ਚੱਕੀ ਜਾਂਦੀ ਆ, ਉੱਥੇ ਜਿਹੜਾ ਸੁਭਾਅ ਉਹਨਾਂ ਦਾ, ਕਿਉਂਕਿ ਫਿਰ ਬੰਦੇ ਦੇ ਮਨ ਵਿੱਚ ਆ ਜਾਂਦਾ ਨਾ ਕਿ ਸਾਜ਼ਿਸ਼ ਤਾਂ ਜੋ ਮਰਜ਼ੀ ਕਰੀਏ। ਇੱਕ ਲੇਡੀ ਇੰਸਪੈਕਟਰ ਦਾ ਮਸਲਾ ਸਾਹਮਣੇ ਆਇਆ ਕਿ ਸਰਬਜੀਤ ਕੌਰ ਨਾਂ ਦੀ ਕੋਈ ਅਫਸਰ ਸੀ ਪੁਲਿਸ ਦੀ ASI, ਉਹਨੇ ਆਪਦੀ ਪੋਤੀ ਨੂੰ ਗੇਟ ਦੇ ਨਾਲ ਬੰਨ੍ਹਤਾ ਤੇ ਉਹਦਾ ਰੌਲਾ ਇੰਨਾ ਪਿਆ ਕਿ ਸੋਸ਼ਲ ਮੀਡੀਆ ਭਰਿਆ ਪਿਆ। ਆਖਰ ਉਹਨੂੰ ਸਸਪੈਂਡ ਤਾਂ ਕਰ ਦਿੱਤਾ ਤੇ ਮੁਕੱਦਮਾ ਵੀ ਦਰਜ ਹੋ ਗਿਆ। ਪਰ ਇਸ ਗੱਲ ਨੇ ਇੱਕ ਪੁਲਿਸ ਵਾਲੀ ਦੀ ਮਾਨਸਿਕਤਾ, ਔਰਤ ਹਾਲਾਂਕਿ ਬਹੁਤ ਜ਼ਿਆਦਾ ਨਰਮ ਗੋਸ਼ੇ ਵਾਲੀ ਜਾਂ ਨਰਮ ਮਿਜਾਜ ਵਾਲੀ ਮੰਨੀ ਜਾਂਦੀ ਹੈ, ਪਰ ਇੱਥੇ ਕਿਉਂਕਿ ਉਹ ਪੁਲਿਸ 'ਚ ਸੀ ਇਸ ਕਰਕੇ ਉਹਦੇ ਦਿਮਾਗ ਦੇ ਵਿੱਚ ਭੋਰਾ ਕੋਈ ਦਰਦ ਨਹੀਂ ਆਇਆ ਕਿ ਮੈਂ ਆਪਦੀ ਪੋਤੀ ਨੂੰ ਹੱਥਾਂ ਪੈਰਾਂ ਬੰਨ੍ਹ ਕੇ ਕਿਵੇਂ ਕਰ ਰਹੀ। ਤੇ ਦੂਜੇ ਪਾਸੇ ਆ ਜਿਹੜਾ ਜੰਗੀ ਮਾਹੌਲ ਆ, ਇਹਦੇ ਕਰਕੇ ਕੀਮਤਾਂ 'ਚ ਵਾਧਾ ਵੀ ਹੋ ਰਿਹਾ, ਬੇਰੁਜ਼ਗਾਰੀ ਵੱਧ ਰਹੀ ਆ, ਪੈਸੇ ਦੀ ਕਿੱਲਤ ਵੱਧ ਰਹੀ ਆ, ਜਿਹਦੇ ਕਰਕੇ ਹੁਣ ਲੋਕਾਂ ਦੇ ਮਨ ਵਿੱਚ ਇੱਕ ਖਦਸ਼ਾ ਵੀ ਉੱਠਦਾ ਕਿ ਜੇ ਇਹ ਹਾਲਾਤ ਇਉਂ ਹੀ ਰਹੇ, ਸਾਡੇ ਤਾਂ ਖਰਚੇ ਨਹੀਂ ਪੂਰੇ ਹੋਣੇ। ਦਿੱਲੀ ਦੇ ਨਾਲ ਲੱਗਦੇ ਨੋਇਡਾ ਖੇਤਰ ਵਿੱਚ ਪਿਛਲੇ 5-4 ਦਿਨ ਤੋਂ ਇੱਕ ਖਲਬਲੀ ਮੱਚੀ ਹੋਈ ਆ। ਕਾਫੀ ਜ਼ਿਆਦਾ ਉੱਥੇ ਅੱਗਾਂ ਲੱਗ ਰਹੀਆਂ। ਪੁਲਿਸ ਅਤੇ ਆਮ ਮੁਲਾਜ਼ਮਾਂ ਦੇ ਵਿਚਾਲੇ ਜਿਹੜੇ ਕਿ ਹੜਤਾਲ ਕਰ ਰਹੇ ਨੇ, ਅੰਦੋਲਨ ਕਰ ਰਹੇ ਨੇ ਮੁਲਾਜ਼ਮ ਕਿ ਸਾਡਾ ਇੰਨੇ ਘੱਟ ਪੈਸੇ ਨਾਲ 10-12 ਹਜ਼ਾਰ ਨਾਲ ਗੁਜ਼ਾਰਾ ਨਹੀਂ ਹੁੰਦਾ, ਸਾਨੂੰ 20-25 ਹਜ਼ਾਰ ਰੁਪਇਆ ਮਹੀਨਾ ਚਾਹੀਦਾ। ਇਸ ਮਾਹੌਲ ਦੇ ਵਿੱਚ ਜੋ ਕਤਲੋਗਾਰਦ ਮਾਰ ਧਾੜ ਉੱਥੇ ਵਾਪਰੀ ਆ,
ਉਹਦੇ ਬਾਰੇ ਤਾਂ ਸਭ ਨੂੰ ਸਾਫ਼ ਸਮਝ ਹੈ ਕਿ ਜੰਗ ਦੇ ਮਾਹੌਲ ਵਿੱਚ ਹੁਣ ਲੋਕਾਂ ਨੂੰ ਆਪਦੀ ਘੱਟ ਤਨਖਾਹ ਜਿਹੜੀ ਆ ਉਹ ਤੰਗ ਕਰਦੀ ਹੈ ਤੇ ਉਹਨਾਂ ਨੇ ਤਨਖਾਹ ਵਧਾਉਣ ਲਈ ਜਦੋਂ ਗੱਲ ਕੀਤੀ ਗਾਂ ਸੁਣਵਾਈ ਨਾ ਹੋਈ ਤੇ ਜਿਹੜਾ ਇਹ ਅੰਦੋਲਨ ਭੜਕਿਆ। ਪਰ ਭਾਰਤ ਦਾ ਮੀਡੀਆ ਕਹਿ ਰਿਹਾ ਕਿ ਨਹੀਂ ਜੀ, ਇਹ ਜਿਹੜੀ ਨੋਇਡਾ ਦੀ ਹਿੰਸਾ ਹੈ, ਸਰਕਾਰ ਕਹਿ ਰਹੀ ਆ ਇਹਦੇ ਪਿੱਛੇ ਜਾਂ ਤਾਂ ਨਕਸਲਾਈਟ ਨੇ ਤੇ ਜਾਂ ਪਾਕਿਸਤਾਨ। ਕਮਾਲ ਦੀ ਗੱਲ ਆ, ਇੱਕ ਪਾਸੇ ਭਾਰਤ ਦਾ ਗ੍ਰਹਿ ਮੰਤਰੀ ਦਮ ਗੱਜੇ ਮਾਰਦਾ ਹੈ ਕਿ ਨਕਸਲਾਈਟ ਲਹਿਰ ਅਸੀਂ ਪੂਰੀ ਤਰ੍ਹਾਂ ਖਤਮ ਕਰਤੀ ਆ ਤੇ ਸਾਰੇ ਨਕਸਲਾਈਟ ਜਿਹੜੇ ਖਾੜਕੂ ਸੀ ਉਹ ਹਥਿਆਰ ਸੁੱਟ ਕੇ ਆਪਦੀਆਂ ਜਾਨਾਂ ਬਚਾਉਣ ਲਈ ਸਾਡੇ ਪੈਰਾਂ 'ਚ ਡਿੱਗਦੇ ਫਿਰਦੇ। ਦੂਜੇ ਪਾਸੇ ਹੁਣ ਕਿਹਾ ਜਾ ਰਿਹਾ ਕਿ ਨਕਸਲੀਆਂ ਨੇ ਫੱਟੇ ਚੱਕਤੇ ਜੀ ਇੱਥੇ ਤਾਂ। ਤੇ ਆਹ ਜਿਹੜੀ ਗੱਲ ਪਾਕਿਸਤਾਨ ਵਾਲੀ ਹੈ, ਇਹ ਤਾਂ ਲੱਗਦਾ ਵੀ ਧੁਰੰਦਰ ਫਿਲਮ ਦੇਖ ਦੇਖ ਕੇ ਇਹਨਾਂ ਦੇ ਦਿਮਾਗ ਹਿੱਲੇ ਪਏ। ਇਹਨਾਂ ਨੂੰ ਲੱਗਦਾ ਕਿ ਜੇ ਪਾਕਿਸਤਾਨ ਦੇ ਵਿੱਚ ਚਾਹੇ ਕ੍ਰਿਮੀਨਲ ਵਾਰਦਾਤਾਂ ਨੇ ਤੇ ਚਾਹੇ ਕੁਝ ਹੋਰ ਵਾਪਰਦਾ, ਉਹ ਸਾਡੀ ਖੁਫੀਆ ਏਜੰਸੀਆਂ ਵੱਲੋਂ ਕੀਤਾ ਜਾਂਦਾ, ਰਾਹ ਵੱਲੋਂ ਕੀਤਾ ਜਾਂਦਾ, ਕਿਉਂਕਿ ਧੁਰੰਦਰ ਫਿਲਮ 'ਚ ਇਹੀ ਕੁਝ ਦਿਖਾਇਆ ਹੋਇਆ ਕਿ ਚਾਹੇ ਉੱਥੇ ਕੁਝ ਵੀ ਹੋ ਰਿਹਾ ਉਹ ਕਰਤਾ ਆਪਾਂ ਹੀ ਰਹੇ। ਤੇ ਇਹ ਇਹਨਾਂ ਨੂੰ ਲੱਗਦਾ ਵੀ ਬਿਲਕੁਲ ਇਹੀ ਕੁਝ ਇੱਥੇ ਪੰਜਾਬ 'ਚ ਜਾਂ ਭਾਰਤ 'ਚ ਪਾਕਿਸਤਾਨ ਦੀਆਂ ਏਜੰਸੀਆਂ ਵੱਲੋਂ ISI ਵੱਲੋਂ ਕੀਤਾ ਜਾਂਦਾ। ਸੋ ਬੜੀ ਮੌਜ ਨਾਲ ਕਿਹਾ ਜਾਂਦਾ ਹੈ ਕਿ ਇਹਦੇ ਪਿੱਛੇ ਪਾਕਿਸਤਾਨ ਦਾ ਹੱਥ ਆ। ਹੁਣ ਜਾਣੀ ਕਿ ਗੱਲ ਇਹ ਆ ਕਿ ਜੇ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਕੋਈ ਵੀ ਨਿੱਕੀ ਮੋਟੀ ਗੜਬੜ ਹੁੰਦੀ ਹੈ ਤਾਂ ਸਿੱਧਾ ਕਹਿ ਦਿੰਦੇ ਆ ਕਿ ਇਹਦੇ ਪਿੱਛੇ ਪਾਕਿਸਤਾਨ ਦਾ ਹੱਥ ਆ। ਇਸ ਗੱਲ ਤੇ ਕਈ ਮਜ਼ਾਕ ਵੀ ਬਣੇ ਆ, ਪਰ ਸੱਚਾਈ ਇਹ ਆ ਕਿ ਦੋਨਾਂ ਮੁਲਕਾਂ ਦੇ ਵਿੱਚ ਫਿਲਮਾਂ ਦੇ ਰਾਹੀਂ ਜਾਂ ਹੋਰ ਇਹੋ ਜਿਹੇ ਢੰਗ ਤਰੀਕਿਆਂ ਰਾਹੀਂ ਜੋ ਕੁਝ ਕੀਤਾ ਜਾਂ ਦਿਖਾਇਆ ਜਾ ਰਿਹਾ, ਇਹਦੇ ਉੱਤੇ ਸੱਚਾਈ ਪਤਾ ਨਹੀਂ ਕਿੰਨੀ ਕਾ, ਪਰ ਇਹ ਗੱਲ ਜ਼ਰੂਰ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਖਤਰਨਾਕ ਹੁੰਦਾ ਦਿਖ ਰਿਹਾ। ਜੋ ਇੱਕ ਕਹਿੰਦੇ ਹੁੰਦੇ ਸੀ ਵੀ ਦੋਨਾਂ ਮੁਲਕਾਂ 'ਚ ਸਾਂਝ ਜਾਂ ਨੇੜਤਾ ਬਣੂ, ਉਹ ਨਹੀਂ, ਔਰ ਇਹਦਾ ਖਤਰਾ ਸਭ ਤੋਂ ਵੱਧ ਸਾਡੀ ਕੌਮ ਨੂੰ ਆ, ਪੰਜਾਬ ਨੂੰ ਆ, ਪੰਥ ਨੂੰ। ਖੈਰ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਮਾੜੇ ਤੋਂ ਮਾੜੇ ਦਿਨ ਪੰਜਾਬ ਨੇ ਦੇਖੇ ਆ, ਹੰਢਾਏ ਆ। ਸਿੱਖ ਹਮੇਸ਼ਾ ਵਿਪਤਾ ਦੇ ਵਿੱਚੋਂ ਹੱਸ ਕੇ ਲੰਘਦੇ ਰਹੇ ਨੇ, ਗਾਂ ਵੀ ਲੰਘਣਗੇ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਸਾਨੂੰ